ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟੀਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 3 ਅਕਤੂਬਰ ਦਾ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਡੇਰਾ ਮੁਖੀ ਤੋਂ। ਸਿਆਸੀ ਤਿਕੜਮਬਾਜ਼ੀਆਂ ਦੇ ਨਾਲ ਇਹ ਡੇਰਾ ਮੁਖੀ ਹਰ ਚੋਣਾਂ ਦੇ ਵਿੱਚ ਬਾਹਰ ਆਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਤੇ ਆ ਕੇ ਇਹਨੇ ਕੋਈ ਵੱਡਾ ਖੇਡ ਕੀਤਾ ਜੀ। ਦੇਖੋ ਗੱਲ ਕੀ ਹੈ ਕਿ ਹੁਣ ਤੋਂ ਥੋੜੀ ਦੇਰ ਪਹਿਲਾਂ ਖਬਰ ਆ ਰਹੀ ਸੀਗੀ ਕਿ ਇਹਨਾਂ ਦੇ ਫਤਿਆਬਾਦ ਤੋਂ ਸ਼ੁਰੂਆਤ ਕੀਤੀ ਹੈ, ਜਿੱਥੇ ਡੇਰੇ ਦੀ ਬਲਾਕ ਮੈਂਬਰੀ ਕਮੇਟੀ ਹੈ ਜਿਹੜੀ, ਉਹਨੇ ਭਾਜਪਾ ਉਮੀਦਵਾਰ ਦੁੜਾ ਰਾਮ ਨੂੰ ਸਮਰਥਨ ਦੇ ਦਿੱਤਾ। ਤੇ ਜਿਹੜਾ ਡੇਰੇ ਦਾ ਭੰਗੀਦਾਸ ਸਾਬਕਾ ਲਕਸ਼ਮਣ ਦਾਸ ਰੂ ਤੇ ਉਹਨੇ ਜਾ ਕੇ ਬਿਸ਼ਨੋਈ ਮੰਦਿਰ ਦੇ ਵਿੱਚ ਜਿਹੜਾ ਭਾਜਪਾ ਉਮੀਦਵਾਰ ਦੁੜਾ ਰਾਮ ਤੇ ਕੁਲਦੀਪ ਬਿਸ਼ਨੋਈ ਇਹਨਾਂ ਦੇ ਨਾਲ ਮੁਲਾਕਾਤ ਕਰ ਲਈ। ਖੈਰ ਹੁਣ ਕਹਿ ਲੋ ਕਿ 6 ਵਜੇ ਅੱਜ ਉੱਥੇ ਚੋਣ ਪ੍ਰਚਾਰ ਥੰਮ ਗਿਆ, ਰੁਕ ਗਿਆ ਜੀ। ਤੇ ਸਾਰੇ ਜਿਹੜੇ ਡੇਰਾ ਪ੍ਰੇਮੀ ਆ ਹੁਣ ਉਹਨਾਂ ਦੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ, ਨਾਮ ਚਰਚਾ ਕਹਿ ਲਓ। ਤੇ ਲਗਭਗ ਕਹਿ ਲਓ ਕਿ ਉਹ ਸੁਨੇਹਾ ਹੁਣ ਤੱਕ ਆ ਚੁੱਕਾ ਹੋਏਗਾ। ਤੇ ਕਮਾਲ ਦੀ ਗੱਲ ਹੈ ਕਿ ਨਾਮ ਚਰਚਾਵਾਂ ਜਿਹੜੀਆਂ ਹੋ ਰਹੀਆਂ ਨੇ, ਇਹਨਾਂ ਦੇ ਵਿੱਚ ਮੋਬਾਈਲ ਲਿਆਉਣ ਤੇ ਪਾਬੰਦੀ ਲਾ ਦਿੱਤੀ ਜੀ। ਹੁਣ ਦੇਖੋ, ਇਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ, ਤਿੱਕੜਮ ਜੀ, ਬਾਹਰ ਆਉਣ ਵਾਸਤੇ। ਬਾਹਰ ਆ ਕੇ ਵੀ ਤਿੱਕੜਮ ਲੱਗਦੀ ਹੈ ਸਾਹਿਬ। ਜਿਹੜੀ ਜ਼ਮਾਨਤ ਹੈ, ਜ਼ਮਾਨਤ ਤੇ ਸਾਫ਼ ਇੱਕ ਸ਼ਰਤ ਅੰਕਿਤ ਹੈ, ਲਿਖੀ ਹੈ, ਉਕਰੀ ਹੋਈ ਹੈ ਕਿ ਕੋਈ ਵੀ ਸਿਆਸੀ ਸਰਗਰਮੀ ਉਕਤ ਕੈਦੀ ਗੁਰਮੀਤ ਨਹੀਂ ਕਰ ਸਕਦਾ। ਤਾਂ ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚ ਕੋਈ ਸ਼ੱਕ, ਕੋਈ ਉਲਾ, ਕੋਈ ਸ਼ੁਬਾ ਹੈ ਕਿ ਇਹ ਸਿਆਸੀ ਗਤੀਵਿਧੀ ਹੈ। ਨਾਮ ਚਰਚਾ ਦੇ ਆਧਾਰ ਮੰਦਿਰ 'ਚ ਜਾ ਕੇ ਧਾਰਮਿਕ ਅਸਥਾਨ ਦੀ ਵਰਤੋਂ ਕਰਕੇ ਇੱਕ ਮੀਟਿੰਗ ਉਮੀਦਵਾਰ ਦੇ ਨਾਲ ਕਰਨੀ, ਕੀ ਇਹ ਖੈਰ ਸਿਆਸੀ ਸਰਗਰਮੀ ਹੈ? ਬਿਲਕੁਲ ਵੇਖਣ ਵਾਲੀ ਤਾਂ ਗੱਲ ਇਹ ਹੈ ਨਾ ਕਿ ਇੱਕ ਬੰਦੇ ਨੂੰ ਤੁਸੀਂ ਰੋਕ ਦਿੱਤਾ, ਹੁਣ ਉਹਨੂੰ ਰੋਕ ਦਿੱਤਾ ਕਿ ਉਹ ਸ਼ਰੇਆਮ ਨਹੀਂ ਕਹੇਗਾ ਭਾਜਪਾ ਨੂੰ ਵੋਟ ਪਾ ਦਿਓ, ਪਰੰਤੂ ਸਰ ਉਹ ਸੁਨੇਹੇ ਲਾ ਕੇ ਤੇ ਦੱਸ ਦੇਵੇਗਾ ਨਾ ਕਿਹਨੂੰ ਕਿਹਨੂੰ ਪਾਉਣੀ। ਤਾਂ ਤੁਹਾਡੇ ਕੋਲ ਕਿਹੜਾ ਪੈਰਾਮੀਟਰ ਹੈ, ਤੁਸੀਂ ਰੋਕ ਲਓਗੇ? ਸਿਆਸੀ ਸਰਗਰਮੀ ਤਾਂ ਫਿਰ ਹੋ ਗਈ। ਹੁਣ ਵੱਡੀ ਗੱਲ ਇਹ ਆ ਪ੍ਰਵੀਨ ਜੀ, ਜਿਹੜੀ ਵਿੱਚ ਦੀ ਗੱਲ, ਇਹ ਡੇਰਾ ਪ੍ਰੇਮੀਆਂ ਨੂੰ ਵੀ ਪਤਾ ਹੈ। ਹਾਲਾਂਕਿ ਚਲੋ ਅੱਧੀ ਦਰਜਨ ਤੋਂ ਲੈ ਕੇ 1.5 ਦਰਜਨ ਤੱਕ ਸੀਟਾਂ ਮੇਰੀ ਨਜ਼ਰ ਦੇ ਵਿੱਚ ਹਰਿਆਣੇ 'ਚ ਫਸੀਆਂ ਹੋਈਆਂ। ਉਹਦੇ 'ਚ ਜਾਟ, ਐਸਸੀ ਤੋਂ ਲੈ ਕੇ ਬਾਗੀ ਜਾਂ ਕਹਿ ਲਓ ਕਿ ਜਿਹੜੀਆਂ ਹੋਰ ਧਿਰਾਂ ਨੇ ਕਾਂਗਰਸ ਭਾਜਪਾ ਤੋਂ ਇਲਾਵਾ, ਚਾਹੇ ਉਹ ਆਜ਼ਾਦ ਲਾ ਲਓ, ਇਹਨਾਂ ਲੋ ਜੀਜੀਪੀ, ਤਾਂ ਇਹਨਾਂ ਦੇ ਵਿੱਚ ਟੱਕਰ ਹੈ। 15 ਸੀਟਾਂ ਹੋ ਸਕਦੀਆਂ, ਯਾਨੀ ਮੈਂ ਅੱਧੀ ਦਰਜਨ ਤੋਂ ਲਾ ਲਓ ਕਿ ਰੱਖਦਾ ਕਿ 1.5 ਦਰਜਨ ਦੇ ਦਰਮਿਆਨ ਹੈਗੀਆਂ 15 ਸੀਟਾਂ। ਹੁਣ ਉਹਦੇ ਵਿੱਚ ਕੁਝ ਸੀਟਾਂ ਐਸੀਆਂ ਹਨ ਕਿ ਜਿੱਥੇ ਡੇਰਾ ਪ੍ਰੇਮੀਆਂ ਦੀ ਵੋਟ ਡਿਸਾਈਸਿਵ ਹੋ ਸਕਦੀ ਹੈ, ਜਿੱਥੇ ਬੈਲਟ ਪੇਪਰ ਡਿਸਾਈਸਿਵ ਹੋ ਸਕਦੇ ਆ। ਸਭ
ਗੁਜਰਾਤ ਲੌਬੀ ਇੱਥੋਂ ਝੋਲਾ ਚੁੱਕ ਕੇ ਸਮੇਤ ਫਕੀਰ ਤੇ ਸਮੇਤ ਉਹਦੇ ਵਜ਼ੀਰ ਉਹ ਚਲੇ ਗਏ ਸੀ ਪਹਿਲਾਂ ਹੀ, ਉਹਨਾਂ ਨੇ ਮੈਦਾਨ ਛੱਡਤਾ ਸੀ। ਪਰ ਮੈਦਾਨ ਛੱਡਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੇਮ ਛੱਡ ਦਿੱਤੀ ਗਈ। ਬੈਲਟ ਪੇਪਰ ਆਰਮੀ ਵਾਲਾ ਤੁਹਾਨੂੰ ਕੋਈ ਰਿਟਾਇਰਡ ਅਧਿਕਾਰੀ ਇੰਡੀਆ ਚੋਂ ਦੱਸ ਸਕਦਾ ਕਿ ਬੈਲਟ ਪੇਪਰ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਕਿੰਨਾ ਇਨਫਲੂਐਂਸ ਜਿਹੜਾ ਹੈ ਉਹ ਵੱਡੇ ਅਫਸਰਾਂ ਦਾ ਹੁੰਦਾ ਹੈ। ਸੋ ਬੈਲਟ ਪੇਪਰ ਤੋਂ ਲੈ ਕੇ ਹੁਣ ਜੋ ਡੇਰਾ ਪ੍ਰੇਮੀਆਂ ਦੀ ਵੋਟ ਆ ਇਹਦੇ ਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਕੈਂਡੀਡੇਟ ਹੁਣ ਤੁਸੀਂ ਦੇਖੋ ਨਾ, ਪਾਨੀਪਤ ਦੇ ਵਿੱਚ ਜੇਜੇਪੀ ਦਾ ਕੈਂਡੀਡੇਟ ਜਿਹੜਾ ਹੈ ਉਹ ਭਾਜਪਾ ਦੀ ਵੋਟ ਤੋੜ ਰਿਹਾ ਸੀਗਾ, ਰਘੂਨਾਥ ਤੰਵਰ ਜੀ, ਤਾਂ ਉਹ ਅਚਾਨਕ ਕੱਲ ਸ਼ਾਮੀ ਬਹਿ ਜਾਂਦਾ ਭਾਜਪਾ ਦੇ ਹੱਕ 'ਚ। ਜੇਜੇਪੀ ਨੇ ਉਤਾਰਿਆ, ਭਾਜਪਾ ਦੇ ਹੱਕ 'ਚ ਬੈਠ ਗਿਆ। ਕੀ ਇਹਨਾਂ ਦਾ ਲੁਕਮਾ ਸਮਝੌਤਾ ਹੈ ਜਾਂ ਉਹ ਕੁਝ ਲੈ ਕੇ ਬਹਿ ਗਿਆ, ਫਲਾਣਾ ਤੇ ਲੈ ਕੇ ਬਹਿ ਗਿਆ ਜੀ। ਇਸ ਤੋਂ ਇਲਾਵਾ ਸਰਸਾ, ਰਾਣੀਆਂ, ਐਲਨਾਬਾਦ, ਇਹਨਾਂ ਸੀਟਾਂ ਤੇ ਕਿਸ ਤਰ੍ਹਾਂ ਦੀ ਫਾਈਟ ਚੱਲ ਰਹੀ ਹੈ ਰਲ ਮਿਲ ਕੇ ਸਭ ਨੂੰ ਪਤਾ ਹੈ। ਤਾਂ ਮਤਲਬ ਇਹ ਆ ਕਿ ਕੁਝ ਸੀਟਾਂ ਜਿਹੜੀਆਂ ਫਸੀਆਂ ਭਾਜਪਾ ਉਹਦੇ ਤੇ ਜ਼ੋਰ ਲਾ ਕੇ ਉਹ ਘੱਟੋ ਘੱਟ ਕਾਂਗਰਸ ਤੋਂ ਦੂਰ ਕਰਨਾ ਚਾਹੀਦੀ ਹੈ। ਕਿ ਮੰਨ ਲਓ 40-50 ਜਿਵੇਂ ਵਾਰ-ਵਾਰ ਆਪਾਂ ਕਹਿ ਰਹੇ ਹਾਂ ਕਿ ਚਲੋ ਠੀਕ ਆ ਇਹ ਕਾਂਗਰਸ ਲਿਜਾ ਰਹੀ ਆ, ਪਰ ਦੂਸਰੀਆਂ ਭਾਜਪਾ ਤੇ ਜਿਹੜੀਆਂ ਫਸੀਆਂ ਉਹ ਕੋਈ ਹੋਰ ਲੈ ਜਾਏ, ਫਿਰ ਤਿਕੜਮ ਚੱਲੇਗੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਹੁਣ ਪ੍ਰੇਮੀਆਂ ਨੂੰ ਵੀ ਇਸ ਗੱਲ ਦਾ ਇਲਮ ਹੈ ਸਾਹਿਬ ਕਿ ਭਾਜਪਾ ਇੱਥੇ ਜਿੱਤਦੀ ਨਜ਼ਰ ਨਹੀਂ ਆਉਂਦੀ। ਸੋ ਇਸ ਵਾਸਤੇ ਇਹਨਾਂ ਨੇ ਕੋਈ ਇੱਕ ਪਾਸੜ ਐਲਾਨੀਆ ਸਮਰਥਨ ਨਹੀਂ ਦੇਣਾ। ਮੈਨੂੰ ਲੱਗਦਾ ਕਿ ਜਿਵੇਂ ਕੈਂਡੀਡੇਟਸ ਹੁੰਦੇ ਆ ਕਿ ਕੈਂਡੀਡੇਟਸ ਦੇ ਆਧਾਰ ਤੇ ਵੀ ਕਹਿ ਸਕਦੇ ਆ ਕਿ ਸਾਡੀ ਦੂਜੇ ਪਾਸੇ ਵੀ ਰਹਿ ਜਾਏ। ਕਿਉਂਕਿ ਸੂਬੇ ਦੇ ਵਿੱਚ ਜਿਸ ਦੀ ਸਰਕਾਰ ਆ ਗਈ ਬਹੁਤ ਕੁਝ ਉਹਦੇ ਹੱਥ ਵੀ ਹੁੰਦਾ ਹੈ ਸਭ। ਕਿਉਂਕਿ ਦੇਖੋ ਇਹਨੂੰ ਬੇਸ਼ੱਕ ਕੇਂਦਰ ਦੇ ਨਾਲ ਇਹ ਰਲੀਆਂ ਚੁਗਦਾ, ਪਰ ਜੇਲ੍ਹ ਕਿਹਦੇ ਅਧਿਕਾਰ ਖੇਤਰ 'ਚ ਹੈ? ਜੇਲ੍ਹ ਤਾਂ ਸੂਬੇ ਦੇ ਅਧਿਕਾਰ ਜੇਲ੍ਹ ਸੂਬੇ ਦੇ ਅਧਿਕਾਰ ਖੇਤਰ 'ਚ ਹੈ। ਛੁੱਟੀ ਦੇਣੀ ਕਿਸ ਦੇ ਅਧਿਕਾਰ ਖੇਤਰ 'ਚ ਹੈ? ਨਹੀਂ ਤਾਂ ਤੁਹਾਨੂੰ ਹਰੇਕ ਛੁੱਟੀ ਵੇਲੇ ਕੋਰਟ 'ਚ ਜਾਣਾ ਪਵੇਗਾ। ਤੇ ਕੋਰਟ ਦਾ ਕੀ ਹੁੰਦਾ? ਕੋਰਟ ਨੇ ਕਹਿਣਾ ਕਿ ਸਟੇਟ ਫੈਸਲਾ ਲਵੇ। ਠੀਕ ਹੈ ਨਾ ਜੀ। ਗੁਰਮੀਤ ਰਾਮ ਰਹੀਮ ਦੀ ਵਾਰ-ਵਾਰ ਜੋ ਪੈਰੋਲ ਸੀ ਉਹਦੇ ਖਿਲਾਫ ਕੋਰਟ 'ਚ ਗਏ ਸਨ ਨਾ ਲੋਕ, ਐਸਜੀਪੀਸੀ ਵੀ ਗਈ ਸੀ, ਲੰਬੀ ਬਹਿਸ ਹੋਈ। ਉਸ ਤੋਂ ਬਾਅਦ ਕੁਝ ਹਦਾਇਤਾਂ ਦੇ ਨਾਲ ਗੇਂਦ ਕਿਹਦੇ ਪਾਲੇ 'ਚ ਸੀ? ਗੇਂਦ ਸੀਗੀ ਪ੍ਰਸ਼ਾਸਨ ਦੇ ਪਾਲੇ 'ਚ। ਸੋ ਕੁੱਲ ਮਿਲਾ ਕੇ ਇਹਨਾਂ ਨੂੰ ਵੀ ਪਤਾ ਹੈ ਕਿ ਮੁੜ ਕੇ ਇਹ ਨਾ ਹੋਵੇ ਕਿ ਤੰਗ ਹੋਵੇਗਾ ਕਰੇਗਾ ਤੰਗ ਮੈਨੂੰ, ਤਾਂ ਕਿਤੇ ਇਹ ਸਿਸਟਮ ਜਿਹੜਾ ਹੈ ਉਹ ਇੱਥੇ ਨਾ ਬਣ ਜਾਵੇ। ਸੋ ਇਸ ਕਰਕੇ ਇਹ ਵੀ ਹੋ ਸਕਦਾ, ਠੀਕ ਹੈ, ਮੈਂ ਜਿਵੇਂ ਕਹਿ ਰਿਹਾ ਕਿ ਇਹਨੂੰ ਲਿਆਂਦਾ ਹੀ ਇਸ ਵਾਸਤੇ ਕਿ ਕੁਝ ਫਸਵੀਆਂ ਸੀਟਾਂ ਤੇ ਚੌਂਠੇ ਚੱਕ ਦਿੱਤੇ ਜਾਣ। ਬਟ ਗੱਲ ਇਹ ਆ ਕਿ ਇਹ ਪ੍ਰੇਮੀਆਂ ਦੀ ਵੀ ਰਣਨੀਤੀ ਜਿਹੜੀ ਆ, ਰਾਜਨੀਤੀ ਹੈ ਜਿਹੜੀ, ਉਹ ਬਦਲ ਸਕਦੀ ਹੈ ਸਰ। ਕਿ ਭਾਈ ਆਪਾਂ ਕੈਂਡੀਡੇਟ ਆਧਾਰ ਤੇ, ਜਿੱਥੇ ਭਾਜਪਾ ਕਹਿ ਲਈਏ ਕਿ ਕਿਉਂਕਿ ਇਹਨਾਂ ਨੇ ਕਿਹਾ ਹੋਇਆ, ਅੱਗੇ ਵੀ ਕੀਤਾ ਇਸ ਤਰ੍ਹਾਂ। ਮੈਨੂੰ ਯਾਦ ਆ ਕਿ ਇਹਨਾਂ ਨੇ ਇੱਕ ਵਾਰੀ ਲਗਭਗ ਜਿਹੜਾ ਇਲੈਕਸ਼ਨ 2014 ਵਾਲਾ ਸੀਗਾ ਉਦੋਂ ਇਸ ਤਰ੍ਹਾਂ ਹੀ ਕੀਤਾ ਸੀਗਾ। ਉਦੋਂ ਇਸੇ ਤਰ੍ਹਾਂ ਹੀ ਕੀਤਾ ਸੀਗਾ, ਐਲਾਨੀਆ ਕਿਹਾ ਸੀਗਾ। ਖੈਰ ਦੇਖੋ ਬਾਕੀ ਹੋਰ ਚੀਜ਼ਾਂ ਪੰਜਾਬ ਦੇ ਜਦੋਂ ਆਪਾਂ ਦੇਖਦੇ ਹਾਂ ਡਰੱਗ ਦਾ ਮਸਲਾ ਉਛਲਦਾ ਤੇ ਨਾਲ ਉਹ ਹਰਿਆਣੇ 'ਚ ਵੀ ਅਸਰ ਕਰਦਾ। ਤਾਂ ਉੱਥੇ ਕੀ ਹੈ ਕਿ 5000 ਕਰੋੜ ਦੇ ਡਰੱਗ ਕੇਸ ਦੇ ਵਿੱਚ ਜੋ ਸੀਐਮ ਨੇ ਸੈਣੀ, ਉਹਨਾਂ ਨੇ ਪੁੱਛਿਆ ਕਿ ਹੁੱਡਾ ਦੱਸਣ ਦਪਿੰਦਰ ਦੇ ਨਾਲ ਜਿਹੜਾ ਡਰੱਗ ਮਾਫੀਆ ਫੜਿਆ ਗਿਆ ਉਹਦੇ ਕੀ ਸੰਬੰਧ ਸੀ। ਤੇ ਕਾਂਗਰਸ ਬੋਲੀ ਕਿ ਅਸੀਂ ਇਹਨਾਂ ਨੂੰ 2 ਸਾਲ ਪਹਿਲਾਂ ਕੱਢ ਚੁੱਕੇ ਹਾਂ, ਯਾਨੀ ਜੋ ਡਰੱਗ ਫੜਿਆ ਗਿਆ ਉਹਦਾ ਜਿਹੜਾ ਮੇਨ ਅਕਿਊਜ਼ ਆ ਉਹਦਾ ਕਾਂਗਰਸ ਨਾਲ ਜੋੜਿਆ ਜਾ ਰਿਹਾ ਸੰਬੰਧ, ਤਾਂ ਉਹ ਕਹਿ ਰਿਹਾ ਕਿ 2 ਸਾਲ ਪਹਿਲਾਂ ਹੀ ਅਸੀਂ ਕੱਢ ਦਿੱਤਾ ਸੀਗਾ। ਇੱਧਰ ਇੱਕ ਹੋਰ ਕਾਂਗਰਸੀ ਉਮੀਦਵਾਰ ਧਰਮ ਸਿੰਘ ਸ਼ੋਕਰ, ਉਹਦਾ ਕਹਿ ਲਓ ਕਿ ਵਾਰੰਟ ਜਾਰੀ ਹੋਇਆ ਪਿਆ, ਉਹ ਆਪ ਤਾਂ ਪਤਾ ਨਹੀਂ ਕਿੱਥੇ ਆ। ਉਹਦਾ ਮੁੰਡਾ ਵੀ ਜੇਲ੍ਹ 'ਚ ਸੀ, ਉਹ ਵੀ ਬਾਹਰ ਘੁੰਮਦਾ ਨਜ਼ਰ ਆਇਆ। ਇਸ ਤੋਂ ਇਲਾਵਾ ਹੋਟਲਾਂ ਤੇ ਉੱਥੇ ਧਰਮਸ਼ਾਲਾ ਜਿਹੜੀਆਂ ਇਸ ਤਰ੍ਹਾਂ ਦੀਆਂ ਠਹਿਰਾਂ ਹੁੰਦੀਆਂ, ਉੱਥੇ ਇਸ ਤੇ ਜਾਂਚ ਪੂਰੀ ਚੱਲ ਰਹੀ ਹੈ ਸਾਹਿਬ। ਤੇ ਜੇ ਆਪਾਂ ਵੇਖੀਏ ਕਈ ਸ਼ਹਿਰਾਂ ਦੇ ਵਿੱਚ ਪੈਰਾਮਿਲਟਰੀ ਫੋਰਸ ਨੇ ਫਲੈਗ ਮਾਰਚ ਕੱਢੇ ਆ, ਪਰ ਅੱਜ ਦੀ ਜੇ ਆਪਾਂ ਇੱਕ ਅਹਿਮ ਚੀਜ਼ ਦੇਖੀਏ ਉਹ ਇਹੋ ਆ ਕਿ ਇਹਨਾਂ ਦਾ ਇੱਕ ਸਾਥੀ ਹੁੰਦਾ ਸੀ ਕਾਂਗਰਸੀਆਂ ਦਾ, ਸ਼ੋਕ ਤੰਵਰ। ਸ਼ੋਕ ਤੰਵਰ 5 ਸਾਲਾਂ 'ਚ 4 ਪਾਰਟੀਆਂ ਜਿਹੜੀਆਂ ਉਹ ਬਦਲ ਚੁੱਕਾ ਹੈ।
ਤਾਂ ਅਸ਼ੋਕ ਤੰਵਰ ਘੁੰਮ ਘੁਮਾ ਕੇ ਤੁਰ ਫਿਰ ਕੇ ਮੇਲਾ ਵੇਖ ਕੇ ਅਖੀਰ ਕਾਂਗਰਸ ਦੇ ਵਿੱਚ ਆ ਗਿਆ। ਜੀ ਜੀ ਕਾਂਗਰਸ ਨੇ ਪ੍ਰਧਾਨ ਵੀ ਬਣਾਤਾ ਸੀ ਅਸ਼ੋਕ ਤੰਵਰ ਨੂੰ ਇੱਕ ਟਾਈਮ ਲਈ, ਥੋੜੇ ਸਮੇਂ ਲਈ ਮੇਰੇ ਖਿਆਲ ਤੇ। ਮੇਰੇ ਖਿਆਲ ਦੇ ਨਾਲ ਬਣਾਇਆ ਹੋ ਸਕਦਾ, ਹਾਂਜੀ ਪਰ ਹਾਂਜੀ ਯੂਥ ਦਾ ਵੀ ਨੇਤਾ ਸੀਗਾ ਨਾ, ਯੂਥ ਦਾ ਵੀ ਹੋ ਨੇਤਾ। ਸਕਦਾ, ਮੈਨੂੰ ਇਸ ਬਾਰੇ ਨਹੀਂ ਪਤਾ, ਪਰ ਯੂਥ ਆਗੂ ਸੀਗਾ ਨਾ, ਇਹ ਯੂਥ ਆਗੂ ਤੇ ਨੈਸ਼ਨਲ ਯੂਥ ਆਗੂ ਸੀ ਇਹਨਾਂ। ਜੀ ਹਾਈ ਕੋਰਟ ਨੇ ਜਿਹੜੀਆਂ ਚੋਣਾਂ ਦੇ ਵਿੱਚ ਰਾਖਵੇਂ ਕਰਨ ਦੇ ਖਿਲਾਫ ਪਟੀਸ਼ਨਾਂ ਕੀਤੀਆਂ ਸੀਗੀਆਂ ਜੀ, ਉਹਨਾਂ ਨੂੰ ਰੱਦ ਕਰਤਾ ਮਿੰਟੂ ਜੀ। ਦੇਖੋ, ਜਿਹੜਾ ਹਾਈ ਕੋਰਟ ਦੇ ਵਿੱਚ ਰਿਜ਼ਰਵੇਸ਼ਨ ਨੂੰ ਚੈਲੰਜ ਕੀਤਾ ਗਿਆ ਸੀਗਾ, ਉਹ ਤਾਂ ਪਟੀਸ਼ਨਾਂ ਜਿਹੜੀਆਂ ਨੇ ਉਹ ਰੱਦ ਹੋ ਗਈਆਂ। ਉਹ ਪਟੀਸ਼ਨਾਂ ਜਿਹੜੀਆਂ ਰੱਦ ਹੋਈਆਂ ਨੇ ਤਾਂ ਉਹ ਰਿਜ਼ਰਵੇਸ਼ਨ ਦੇ ਮਸਲੇ ਤੇ ਸੀ। ਰਿਜ਼ਰਵੇਸ਼ਨ ਯਾਨੀ ਜਿਹੜੇ ਆਪਾਂ ਦੇਖਦੇ ਹਾਂ ਕਿ ਪਿੰਡ ਰਿਜ਼ਰਵ ਕੀਤੇ ਜਾਂਦੇ ਆ ਜੀ ਜਾਂ ਵਾਰਡ ਰਿਜ਼ਰਵ ਕੀਤੇ ਜਾਂਦੇ ਆ, ਤਾਂ ਉਹ ਰਿਜ਼ਰਵੇਸ਼ਨ ਤੇ ਇੱਕ ਇਹ ਪੰਗਾ ਸੀਗਾ ਕਿ ਜਿਸ ਦਿਨ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਉਦੋਂ ਪਹਿਲਾਂ ਜਿਹੜਾ ਰਿਜ਼ਰਵੇਸ਼ਨ ਦਾ ਗਜ਼ਟ ਆ ਉਹ ਇਹਨਾਂ ਨੇ ਜਨਤਕ ਨਹੀਂ ਸੀ ਕੀਤਾ। ਚੈਲੰਜ ਹੋਏ, ਹਾਈ ਕੋਰਟ ਨੇ ਮਾਮਲਾ ਸੁਣਿਆ ਤੇ ਸਾਰੀਆਂ ਪਟੀਸ਼ਨਾਂ ਡਿਸਮਿਸ ਕਰ ਦਿੱਤੀਆਂ। ਪਰ ਇਹਦੇ ਵਿੱਚ ਸਰ ਇਹ ਗੱਲ ਹੈ ਕਿ ਹਾਈ ਕੋਰਟ ਨੇ ਕੁਝ ਡਾਇਰੈਕਸ਼ਨਸ ਦਿੱਤੀਆਂ ਨੇ ਇਹਨਾਂ ਨੂੰ ਕਿ ਜਿਹੜੀਆਂ ਵੋਟਾਂ ਵਾਰਡਾਂ ਦੇ ਵਿੱਚੋਂ ਕੱਟੀਆਂ ਗਈਆਂ, ਮਸਲਨ ਮੇਰੇ ਟੱਬਰ ਦੇ 5-7 ਜੀ ਆ, ਉਹਦੇ ਵਿੱਚੋਂ 2-3 ਕੱਟ ਕੇ 6 ਚੋਂ 7 ਚ ਭੇਜ ਦਿੱਤੇ ਤਾਂ ਕਿ ਉਹ ਜਿਹੜੇ 7 ਵਾਲੇ ਆ ਉਹ ਦੁਬਾਰਾ ਆ ਸਕਣ। ਹਾਈ ਕੋਰਟ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ, ਮਤਲਬ ਕਿ ਜਿੱਥੇ ਵੋਟਾਂ ਸੀਗੀਆਂ ਉੱਥੇ ਵਾਪਸ ਲਿਆਓ। ਦੂਜੀ ਹਦਾਇਤ ਵੱਡੀ ਇਹ ਦਿੱਤੀ ਗਈ ਆ ਕਿ ਚੁੱਲ੍ਹਾ ਟੈਕਸ ਵਰਗੇ ਜਿਹੜੇ ਮਾਮਲੇ ਆ ਬਈ ਜਲਦੀ ਤੋਂ ਜਲਦੀ ਉਹਨਾਂ ਦਾ ਨਿਬੇੜਾ ਜਿਹੜਾ ਉਹ ਹੋਣਾ ਚਾਹੀਦਾ। ਵੇਖੋ, ਮਸਲਾ ਜਿਹੜਾ ਹੈ ਨਾ ਉਹ ਹੈ ਜੁੜਦਾ ਮੈਨੇਜਮੈਂਟ ਦੇ ਨਾਲ, ਪ੍ਰਬੰਧਾਂ ਦੇ ਨਾਲ। ਇੰਨੀ ਮਿਸਮੈਨੇਜਮੈਂਟ ਕਦੇ ਜ਼ਿੰਦਗੀ 'ਚ ਨਹੀਂ ਸੀ ਵੇਖੀ। ਸਭ ਤੋਂ ਵੱਡੀ ਗੱਲ ਹੈ ਚੁੱਲ੍ਹਾ ਟੈਕਸ। ਮੈਨੂੰ ਤੇ ਇਹ ਨਹੀਂ ਸਮਝ ਆਇਆ ਇਹ ਐਡਾ ਗੰਦਾ ਸਿਸਟਮ ਆ। ਚੁੱਲ੍ਹਾ ਟੈਕਸ ਕੀ ਆ? ਸਾਲ ਦਾ ਪਤਾ ਨਹੀਂ, ਸਾਲ ਦਾ 100 ਬਣਦਾ ਕਿ 150 ਬਣਦਾ। ਮੈਂ ਤੇ ਜੋ ਸੁਰਤ ਸੰਭਲਿਆ ਚੁੱਲ੍ਹਾ ਟੈਕਸ ਵੋਟਾਂ 'ਚ ਵੇਖੀਦਾ ਵੀ ਇਹਨੂੰ ਅੱਗ ਲਾਓ ਤੁਸੀਂ, ਆ ਮੀਟਰ ਜਿਹੜੇ ਲੱਗੇ ਨੇ ਇਹਦੇ ਬਿਜਲੀ ਦੇ ਬਿੱਲਾਂ ਦੇ ਨਾਲ ਹੀ ਘਲਾ ਦਿਆ ਕਰੋ। ਕੀ ਜੇ ਗਊ ਸੈਸ ਲਾ ਸਕਦੇ ਹੋ, ਇਹਦੇ ਨਾਲ ਚੁੱਲ੍ਹਾ ਟੈਕਸ ਵੀ ਲਾ ਦਿਓ। ਪਹਿਲੀ ਗੱਲ, ਕੀ ਚੁੱਲ੍ਹਾ ਟੈਕਸ? ਚੁੱਲ੍ਹਾ ਟੈਕਸ ਹੱਦ ਹੋ ਗਈ। ਅੱਗੇ ਥੋੜੇ ਟੈਕਸ ਆ, ਚੁੱਲ੍ਹਾ ਟੈਕਸ ਲਾ ਰੱਖਿਆ ਉਹ 100-150 ਰੁਪਏ। ਉਹਦਾ ਸਭ ਤੋਂ ਜ਼ਿਆਦਾ ਪੰਗਾ ਹੈ। ਤਾਂ ਉਹਦਾ ਨਿਬੇੜਾ ਹੀ ਕਰੋ ਚੰਗੀ ਤਰ੍ਹਾਂ। ਸੋਧ ਜਦੋਂ ਤੁਸੀਂ ਕੀਤੀ ਆ ਕਿ ਲਓ ਜੀ ਅਸੀਂ ਕਿਸੇ ਪਾਰਟੀ ਦਾ ਸਿੰਬਲ ਦੂਜੇ ਨੂੰ ਅਲਾਟ ਨਹੀਂ ਹੋਣ ਦਿਆਂਗੇ, ਤੇ ਨਾਲ ਹੀ ਇਹਦਾ ਵੀ ਟੈਂਟਾ ਨਿਬੇੜ ਦਿਓ ਯਾਰ। ਜਾਂ ਅਗਲੇ ਨੂੰ ਕਹੋ ਜਿਹਦਾ ਜੇ ਫਾਰਮ ਉਹ ਤਦ ਮਿਲੇਗਾ ਜਦੋਂ ਉਹਦਾ ਚੁੱਲ੍ਹਾ ਟੈਕਸ ਕਲੀਅਰ ਹੋਏਗਾ, ਜਦੋਂ ਵੀ ਉਹਨੇ ਇਲੈਕਸ਼ਨ ਲੜਨਾ। ਜਾਂ ਕੋਈ ਐਸੀ ਵਿੰਡੋ ਖੋਲ ਛੱਡੋ ਆਨਲਾਈਨ, ਆਪੇ ਜਿਨ੍ਹਾਂ ਨੇ ਨੇਤਾਗਿਰੀ ਕਰਨੀ ਹੁੰਦੀ ਆ ਆਪੇ ਸਾਲ ਬਾਅਦ ਭਰ ਛੱਡਣ ਕਰਨਾ ਆਨਲਾਈਨ। ਬਿੱਲ ਵੀ ਤੇ ਅਸੀਂ ਆਪਦੇ ਆਨਲਾਈਨ ਹੀ ਭਰਦੇ ਆ ਨਾ ਸਰ। ਤੇ ਕੀ ਇਹ ਸਿਆਪਾ? ਦੂਜੀ ਗੱਲ, ਅੱਜ ਖੁਦ ਮਤਲਬ ਕਿ ਕਹਿ ਲੋ ਕਿ ਸਾਡੇ ਵਰਤਨ ਵਾਲੇ ਜੀਆਂ ਦੇ ਵਿੱਚੋਂ ਕਹਿ ਲੋ ਕਿ ਸਾਡੀ ਨਿੱਕੀ ਭੈਣ ਆ, ਉਹਦਾ 6-7 ਮਹੀਨੇ ਦਾ ਬੱਚਾ ਹੈ ਪ੍ਰਵੀਨ ਜੀ, ਉਹਦੀ ਡਿਊਟੀ ਲਾ ਦਿੱਤੀ ਗਈ ਰਿਹਰਸਲਾਂ ਦੇ ਵਿੱਚ ਤੇ ਇਲੈਕਸ਼ਨ 'ਚ। ਤੁਸੀਂ ਸੋਚ ਕੇ ਦੇਖੋ ਕਿ ਇੰਨੇ ਦਿਨ ਬੱਚਾ ਮਾਂ ਦੇ ਦੁੱਧ ਤੋਂ ਬਗੈਰ ਰਹਿ ਸਕਦਾ? ਇਹ ਗਰਭਵਤੀ ਔਰਤਾਂ ਦੀ ਡਿਊਟੀ ਲਾ ਦਿੱਤੀ ਗਈ, ਜਿਨ੍ਹਾਂ ਕੋਲੋਂ ਬੈਠਾ ਨਹੀਂ ਜਾਂਦਾ ਸਾਹਿਬ, ਜਿਨ੍ਹਾਂ ਕੋਲੋਂ ਬੈਠਾ ਨਹੀਂ ਜਾਂਦਾ। ਇੱਕ ਮਾਸਟਰ ਦਾ ਮੁੰਡਾ ਜਿਹੜਾ ਦਾਅਵੇ ਕਰਦਾ ਸੀਗਾ ਕਿ ਅਸੀਂ ਮਾਸਟਰਾਂ ਤੋਂ ਕੋਈ ਗੈਰ ਸਿੱਖਿਅਤ ਕੰਮ ਲੈਣਾ ਹੀ ਨਹੀਂ, ਉਹਦੇ ਵਿੱਚ ਜਿਹੜਾ ਕਾਇਦੇ ਦੇ ਮੁਤਾਬਕ ਨਹੀਂ ਲੱਗ ਸਕਦੀ ਸਰ, ਡਿਊਟੀ ਨਹੀਂ ਲੱਗ ਸਕਦੀ। ਜਿਸ ਮਾਂ ਦਾ ਬੱਚਾ ਦੁੱਧ ਤੇ ਨਿਰਭਰ ਹੈ ਮਾਂ ਤੇ, ਉਹਦੀ ਡਿਊਟੀ ਨਹੀਂ ਲੱਗ ਸਕਦੀ। ਲਾਈ ਗਈ ਹੈ ਸਰ। ਕਿਸੇ ਨੂੰ ਸ਼ੱਕ ਹੋਵੇ ਤੇ ਮੈਂ ਸਮੇਤ ਸਬੂਤ ਪੇਸ਼ ਕਰ ਸਕਦਾ। ਪ੍ਰੈਗਨੈਂਸੀ ਦੇ ਦੌਰਾਨ ਡਿਊਟੀਆਂ ਲੱਗੀਆਂ। ਮੇਰੇ ਨਾਲ ਮੇਰਾ ਕੋਲੀਗ ਉਹ ਵੀ ਇਸੇ ਲਾਈਨ 'ਚੋਂ ਆ, ਵੇਖ ਕੇ ਆ ਕਹਿੰਦਾ ਯਾਰ ਰੋਣ ਆ ਰਿਹਾ ਸੀ। ਤਾਂ ਕਹਿਣ ਦਾ ਮਤਲਬ ਹੈ ਕਿ ਇੰਨੀ ਮਿਸਮੈਨੇਜਮੈਂਟ। ਚੁੱਲ੍ਹਾ ਟੈਕਸ ਵਾਲਾ ਮਸਲਾ ਨਹੀਂ ਹੱਲ ਹੋ ਰਿਹਾ, ਡਿਊਟੀਆਂ ਤੋਂ ਲੋਕ ਕਰਲਾ ਰਹੇ ਆ ਕਿ ਯਾਰ ਠੀਕ ਹੈ ਜਾਇਜ਼ ਹੈ, ਜੈਨੂਇਨ ਕੇਸ ਆ ਜਿਹੜਾ, ਉਹਨੂੰ ਤੇ ਰਾਇਤ ਦੇ ਦਿਓ ਨਾ। ਕਸਾਈ ਬਣੇ ਖਲੋਤੇ ਨੇ ਲੋਕ, ਜਾਂ ਤੇ ਪੈਸੇ ਦਿਓ ਜਾਂ ਸਿਫਾਰਿਸ਼ ਲਓ ਡਿਊਟੀ ਕੱਟਣ ਵਾਸਤੇ।
ਮੈਂ ਖੁਦ 2-4 ਬੰਦਿਆਂ ਕੋਲ ਅਪਰੋਚ ਕੀਤੀ ਕਿ ਯਾਰ ਕਾਇਦਾ ਹੀ ਨਹੀਂ ਇਹ ਕਹਿੰਦਾ। ਹੂੰ ਉਹ ਕਹਿੰਦੇ ਕੀ ਕਰੀਏ, ਕਾਇਦਾ ਨਹੀਂ ਇਹ ਕਹਿੰਦਾ ਤੇ ਤੇਰਾ ਫਾਇਦਾ ਵੀ ਕੋਈ ਨਹੀਂ ਹੈ, ਕੋਈ ਕੁਝ ਨਹੀਂ ਹੋਣਾ ਤੈਨੂੰ। ਹੂੰ ਅਗਲੇ ਨੇ ਸਿੱਧਾ ਕਿਹਾ। ਤਾਂ ਮਤਲਬ ਇੰਨੀ ਮਿਸਮੈਨੇਜਮੈਂਟ ਹੈ ਸਰ, ਕੁਝ ਵੀ ਸਹੀ ਨਹੀਂ ਹੈ। ਤੁਸੀਂ ਵੇਖਿਓ ਹੁਣ ਕੱਲ ਦਾ ਦਿਨ ਰਹਿ ਗਿਆ ਸ਼ਾਇਦ ਨਾਮਜ਼ਦਗੀਆਂ ਦਾ, 2 ਛੁੱਟੀਆਂ ਫੇਰ ਆ ਗਈਆਂ, 2 ਪਹਿਲਾਂ ਆ ਗਈਆਂ। ਹੂੰ ਤਾਂ ਸਵੇਰੇ ਵੇਖਿਓ ਕੀ ਹਾਲ ਹੋਣਾ ਹੈ, ਕਿਉਂਕਿ ਬਹੁਤ ਸਾਰੀਆਂ ਨਾਮਜ਼ਦਗੀਆਂ ਹਾਲੇ ਜਮ੍ਹਾਂ ਹੋਣੀਆਂ ਬਾਕੀ ਹੈ। ਲੜਾਈ ਝਗੜੇ ਹੋ ਰਹੇ ਆ। ਅੱਛਾ, ਜੀਰੇ 'ਚ ਜਿਹੜੀ ਲੜਾਈ ਹੋਈ, ਇੱਕ ਬੰਦੇ ਨੂੰ ਮੈਂ ਨਿੱਜੀ ਤੌਰ ਤੇ ਜਾਣ, ਹੂੰ ਲੁਕਾ ਕੇ ਰੱਖਣਾ, ਮੇਰੇ ਨਾਲ ਜੇਲ੍ਹ 'ਚ ਹੀ ਰਿਹਾ। ਹੂੰ ਤਾਂ ਉਸ ਬੰਦੇ ਨੇ ਉਹਨੇ ਕਿਹਾ ਮਿੰਟੂ ਤੂੰ ਸਾਨੂੰ ਸਬਕ ਦਿੰਦਾ ਰਹਿਣਾ ਹੈ, ਹੁਣ ਬੋਲ ਸਾਡੇ ਲਈ। ਮੈਂ ਕਿਹਾ ਮੈਂ ਕੀ ਬੋਲਾਂ ਹੂੰ ਕਿ ਮੈਨੂੰ ਕੁੱਟਣਾ ਜੇ? ਨਹੀਂ ਕਹਿੰਦਾ ਕਿ ਮੈਂ ਤੇ ਮੰਦਿਰ ਦੇ ਵਿੱਚ ਬਹਿਣਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀਰਾ ਸ਼ੂਗਰ ਮਿਲ ਦੇ ਵਿੱਚ ਮੰਦਿਰ ਹੈ, ਹੂੰ ਤੇ ਉਸ ਕਮੇਟੀ ਨੇ ਮੈਨੂੰ ਪ੍ਰਧਾਨ ਬਣਾਇਆ ਤੇ ਚੁੱਕ ਕੇ ਮੈਨੂੰ ਕੇਸ 'ਚ ਟੰਗ ਦਿੱਤਾ ਕੱਲ ਜਿਹੜੀ ਲੜਾਈ ਹੋਈ। ਅੱਛਾ ਕਿਉਂਕਿ ਮੈਂ ਕਿਸੇ ਸਮੇਂ ਕੁਲਵੀਰ ਜੀਰੇ ਨਾਲ ਰਿਹਾ ਹੂੰ ਜਾਂ ਥੋੜਾ ਸਮਾਂ ਕਟਾਰੀਏ ਨਾਲ ਰਿਹਾ। ਆਹ ਤਾਂ ਹਾਲ ਹੈ। ਉਹ ਕਹਿੰਦਾ ਕਿ ਸੀਸੀਟੀਵੀ ਦੇ ਵਿੱਚ ਕੋਈ ਬੰਦਾ ਮੇਰੇ ਵਰਗਾ, ਉਹਦੀ ਪਿੱਠ ਹੈ ਕੈਮਰੇ 'ਚ, ਉਹ ਕਹਿੰਦੇ ਕਿ ਤੂੰ ਹੀ ਹੋਏਗਾ। ਲੋ ਅਸੀਂ ਕਿਹੜੇ ਮੂੰਹ ਨਾਲ ਕਹੀਏ ਕਿ ਟਿਕ ਜਾਓ ਬਈ। ਜੀ ਤਾਂ ਮਤਲਬ ਕਿ ਆਹ ਕੁਝ ਚੱਲਣ ਡਿਆ ਸਰ, ਇੱਥੇ ਕੋਈ ਹਾਲ ਨਹੀਂ ਹੈ, ਕੋਈ ਪ੍ਰਬੰਧ ਨਹੀਂ ਹੈ। ਸੋ ਬੜਾ ਲੋਕਾਂ ਦਾ ਕੁਰਲਾਹਟ ਹੈ ਕਿ ਬਈ ਸਾਨੂੰ ਐਨਓਸੀ ਦਵਾ ਦਿਓ, ਸਾਨੂੰ ਚੁੱਲ੍ਹਾ ਟੈਕਸ। ਇਹਨੂੰ ਯਾਰ ਇਦਾਂ ਹੀ ਕਰ ਦਿਓ ਤੁਸੀਂ ਕਿ ਸੈਲਫ ਡਿਕਲੇਰੇਸ਼ਨ ਜਿਹੜੀ ਆ ਉਹ ਸਾਰਿਆਂ ਦੀ ਦੇ ਦਿਓ ਇੱਕੇ ਵਾਰੀ। ਸਿਆਪਾ ਛੱਡੋ ਕਿ ਜੇ ਕੱਲ ਨੂੰ ਮੰਨ ਲਓ ਤੁਹਾਡੇ ਵੱਲ ਕੋਈ ਡਿਊ ਰਹਿੰਦਾ ਤੇ ਤੁਹਾਡੀ ਚੋਣ ਜਿਹੜੀ ਹੈ ਰੱਦ ਹੋ ਜਾਊਗੀ, ਆਪੇ ਅਗਲੇ ਦੇ ਪੈਸੇ ਖੂਹ 'ਚ ਪੈ ਜਾਣਗੇ ਜਿੰਨਾ ਖਰਚ ਕੀਤਾ। ਠੀਕ ਹੈ ਨਾ, ਜੀ ਆਪੇ ਸੈਲਫ ਡਿਕਲੇਰੇਸ਼ਨ ਦੇਣ ਲੱਗੇ ਅਗਲਾ ਸੋਚੂਗਾ 100 ਵਾਰੀ। ਤਾਂ ਕਿਸ ਪੰਗੇ 'ਚ ਪਾ ਰੱਖਿਆ ਜੀ ਸਭ ਲੋਕ। ਅੱਛਾ, ਟਾਈਮ 11 ਤੋਂ 4 ਦਾ, ਲੋਕ ਉੱਥੇ ਸੈਂਕੜਿਆਂ ਦੇ ਸੈਂਕੜੇ ਪਹੁੰਚ ਰਹੇ, ਕੋਈ ਪਾਣੀ ਦਾ ਪ੍ਰਬੰਧ ਨਹੀਂ, ਕੋਈ ਉੱਥੇ ਖਾਣੇ ਦਾ ਪ੍ਰਬੰਧ ਨਹੀਂ। ਲੋਕ ਜੂੰ ਸਵੇਰ ਤੇ ਮਤਲਬ ਨਿਕਲਦੇ ਆ, ਬੁਰਾ ਹਾਲ ਹੈ ਜੀ। ਕੁੱਲ ਮਿਲਾ ਕੇ ਮੈਂ ਕਹਾਂ ਕਹਾਣੀ ਇੱਥੇ ਜੇ ਖੜਦੀ ਆ ਤਾਂ ਹਾਈ ਕੋਰਟ ਦੇ ਵਿੱਚੋਂ ਡਾਇਰੈਕਸ਼ਨਸ ਤੇ ਹੈਗੀਆਂ, ਇਸੇ ਕਰਕੇ ਹੋਈਆਂ ਨਾ ਕਿਉਂਕਿ 4-5 ਮਾਮਲੇ ਤੇ ਮੇਰੀ ਨਜ਼ਰ ਦੇ ਵਿੱਚ ਆਏ। ਸਾਡੇ ਪਿੰਡ ਦੇ BLO ਦੀਆਂ ਵੋਟਾਂ ਕੱਟ ਕੇ ਦੂਜੇ ਵਾਰਡ 'ਚ ਪਾਤੀਆਂ। ਵੇਖੋ ਕਮਾਲ ਦੀ ਗੱਲ ਜੀ। ਮੇਰੇ ਪਿੰਡ ਦਾ BLO ਸਾਡਾ ਰਿਸ਼ਤੇਦਾਰ ਆ, ਵਾਲੀਬਾਲ ਖੇਡਦਾ ਮੇਰੇ ਨਾਲ, ਤੇ ਉਹ ਰੋਣ ਡਿਆ ਸੀ। ਉਹਨਾਂ ਦਾ ਘਰ, ਤੁਸੀਂ ਮੇਰੇ ਘਰ ਤੋਂ ਵਾਕਫ ਹੋ ਜੀ, ਤਾਂ ਮੇਰੇ ਘਰ ਤੋਂ ਅੱਗੇ 900 ਮੀਟਰ ਉਹਦਾ ਘਰ ਆ, ਯਾਨੀ ਪਿੰਡ ਤੋਂ 1.25 ਕਿਲੋਮੀਟਰ ਦੂਰ। ਹਿਸਾਬ ਲਾ ਲਓ 6 ਵੋਟਾਂ ਕਰਦੀਆਂ, ਉਹ ਕਹਿੰਦਾ 3 ਵੋਟਾਂ ਸਾਡੀਆਂ ਪਿੰਡ 'ਚ ਕਰਤੀਆਂ ਨੇ, ਪਿੰਡ ਦੇ ਵਾਰਡ 'ਚ 2 ਕਿਲੋਮੀਟਰ ਦੂਰ ਤੋੜ ਕੇ। ਤੋ ਇਸ ਤਰ੍ਹਾਂ ਦੀ ਭੰਨ ਤੋੜ ਤੇ ਹੁਣ ਦੇਖਦੇ ਆ ਕੀ ਕਰਦੇ ਆ, ਕੀ ਹੁੰਦਾ। ਪਰ ਮੈਂ ਕਹੂੰਗਾ ਚਲੋ ਬਾਕੀ ਤਾਂ ਧੱਕ ਮਤੱਕਾ ਵੈਸਾ ਹੀ ਚੱਲਦਾ ਹੈ, ਤੁਸੀਂ ਵੀ ਜਾਣੂ ਹੋ, ਅਸੀਂ ਵੀ ਜਾਣੂ। ਪਰ ਮੈਂ ਤੁਹਾਨੂੰ ਕੁਝ ਗੱਲਾਂ ਤੋਂ ਜਾਣੂ ਕਰਵਾਇਆ ਕਿ ਮੈਨੇਜਮੈਂਟ ਜਿਹੜੀ ਹੈ, ਪ੍ਰਬੰਧ ਜਿਹੜਾ ਹੁੰਦਾ ਹੈ, ਜੋ ਸੂਬੇ ਦੇ ਚੋਣ ਕਮਿਸ਼ਨ ਨੇ ਕਰਨਾ ਹੁੰਦਾ, ਉਹਦੇ ਵਿੱਚ ਆ ਉਣਤਾਈਆਂ ਜਿਹੜੀਆਂ ਨੇ ਉਹ ਐਸੀਆਂ ਨੇ ਜਿਹੜੀਆਂ ਬਾਹਰੀ ਤੌਰ ਤੇ ਬਹੁਤ ਜ਼ਿਆਦਾ ਮੀਡੀਆ 'ਚ ਨਹੀਂ ਆਉਂਦੀਆਂ, ਪਰ ਅੰਦਰ ਖਾਤੇ ਉਹ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਿੰਦੀਆਂ। ਜੀ। ਤੇ ਗੱਲ ਕਰੀਏ ਅਕਾਲੀ ਦਲ ਦੀ, ਸੁੱਚਾ ਸਿੰਘ ਲੰਗਾ ਕਹਿੰਦੇ ਫਿਰ ਤੋਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। ਸਰ ਇਹਨੂੰ ਹੀ ਰਾਜਨੀਤੀ ਕਹਿੰਦੇ ਆ। ਕੱਲ ਤੁਸੀਂ ਵੇਖੋ ਕਿ ਬੀਬੀ ਜਗੀਰ ਕੌਰ ਦਾ ਮਸਲਾ ਉੱਠਿਆ ਸੀਗਾ ਨਾ, ਜਦੋਂ ਮਸਲਾ ਉੱਠਿਆ ਬੀਬੀ ਜਗੀਰ ਕੌਰ ਜਾ ਕੇ ਉੱਥੇ ਆਪਣਾ ਦੇ ਕੇ ਆਏ ਨੇ ਸਪਸ਼ਟੀਕਰਨ। ਤਾਂ ਸਰ ਉਸ ਤੋਂ ਬਾਅਦ ਤੁਸੀਂ ਵੇਖੋ ਇੱਕ ਮੁੱਦਾ ਉੱਠਿਆ ਸੀਗਾ ਕਿ ਜਦੋਂ ਬੀਬੀ ਅਦਾਲਤ ਚੋਂ ਬਰੀ ਹੋ ਗਈ ਆ ਤਾਂ ਫਿਰ ਇਹਦੇ ਤੇ ਕਾਹਦਾ ਸਪਸ਼ਟੀਕਰਨ? ਤਾਂ ਕੀ ਅੱਜ ਜਿਹੜੇ ਸੁਧਾਰਵਾਦੀ ਅਕਾਲੀ ਆ ਹੁਣ ਸਵਾਲ ਚੁੱਕ ਸਕਦੇ ਆ ਕਿ ਸੁੱਚਾ ਸਿੰਘ ਲੰਗਾ ਬਈ ਕਿਉਂ ਲੈ ਲਿਆ? ਤੁਸੀਂ ਇੱਕ ਵੀ ਰਿਐਕਸ਼ਨ ਦੇਖੋ, ਸੁੱਚਾ ਸਿੰਘ ਲੰਗਾ ਵਾਲੀ ਖਬਰ ਸ਼ਾਮ ਦੀ ਆ ਜੀ, ਇੱਕ ਵੀ ਰਿਐਕਸ਼ਨ ਨਹੀਂ ਆਇਆ ਕਿ ਸੁੱਚਾ ਸਿੰਘ ਲੰਗਾ ਨੂੰ ਕਿਉਂ ਲੈ ਲਿਆ ਜੀ। ਅਗਲਾ ਕਹੇਗਾ ਕਿ ਮੇਰੇ ਤਾਂ ਵੀਡੀਓ ਦਾ ਮਸਲਾ ਸੀਗਾ, ਇੱਥੇ ਕਤਲ ਦਾ ਸੀ। ਜੇ ਉਹ ਅਦਾਲਤ ਚੋਂ ਬਰੀ ਹੈ ਤੇ ਅਦਾਲਤ ਚੋਂ ਬਰੀ ਤੇ ਸੁੱਚਾ ਸਿੰਘ ਕੀ ਆਇਆ ਜੀ, ਹਿਸਾਬ ਕਿਤਾਬ ਬਰਾਬਰ ਹੋ ਗਿਆ ਨਾ ਸਰ। ਸਾਹਿਬ ਇਹੀ ਰਾਜਨੀਤੀ ਹੁੰਦੀ ਆ। ਅਗਲਿਆਂ ਨੇ ਮੌਕਾ ਦੇਖਿਆ ਕਿ ਹੁਣ ਕੋਈ ਬੋਲਣ ਜੋਗਾ ਹੈ ਨਹੀਂਗਾ, ਨਾ ਕੋਈ ਪੱਤਰਕਾਰ ਬੋਲੇ, ਨਾ ਕੋਈ ਸੁਧਾਰਵਾਦੀ ਬੋਲੇ, ਕਿਉਂਕਿ ਸਾਰੇ ਬੋਲ ਚੁੱਕੇ ਕਿ ਜਦੋਂ ਦੁਨਿਆਵੀ ਅਦਾਲਤ ਨੇ ਕਿਸੇ ਨੂੰ ਬਰੀ ਕਰ ਦਿੱਤਾ, ਉਹਦੇ ਖਿਲਾਫ ਕੋਈ ਚਾਰਜਸ ਜਿਹੜੇ ਲੱਗੇ ਆ ਉਹ ਕੋਈ ਸਾਬਤ ਹੀ ਨਹੀਂ ਹੋਇਆ, ਤੇ ਫਿਰ ਉਹਨੂੰ ਉਸ ਵਾਸਤੇ
ਗੁਨਾਹਗਾਰ ਠਹਿਰਾਉਣਾ ਕੀ ਜਾਇਜ਼ ਹੈ? ਜੀ ਤਾਂ ਇਹ ਇਸ ਵੇਲੇ ਇੱਕ ਝਮੇਲਾ ਖੜਾ ਹੋਇਆ ਸੀ। ਇਸ ਖਲੋਤੇ ਝਮੇਲੇ ਦੇ ਵਿੱਚ ਅਗਲੇ ਰੌਣਕ ਮੇਲੇ ਬਣਾ ਗਏ ਆ। ਚੋਣਾਂ ਦਾ ਮੌਕਾ, ਸੁੱਚਾ ਸਿੰਘ ਲੰਗਾ ਮੁੱਛਾਂ ਨੂੰ ਦੇ ਕੇ ਵੱਟ, ਤੇ ਹੁਣ ਗੁਰਦਾਸਪੁਰ ਦੇ ਵਿੱਚ ਵੇਖਿਓ ਸਰਪੰਚੀ ਦੇ ਇਲੈਕਸ਼ਨ ਲੜਾਉਂਦਾ। ਪਰ ਵੈਸੇ ਤੇ ਪਿਛਲੀਆਂ ਪੰਚਾਇਤੀ ਚੋਣਾਂ 'ਚ ਵੀ ਸੁੱਚਾ ਸਿੰਘ ਲੰਗਾ ਕੰਮ ਕਰਦੇ ਰਹੇ। ਅਗਲੀ ਗੱਲ ਕਰੀਏ ਮਿੰਟੂ ਜੀ, ਭਾਜਪਾ ਦੀ ਰਾਜਨੀਤੀ ਦੀ। ਲੰਘੇ ਦਿਨਾਂ ਤੋਂ ਆਪਾਂ ਜਾਖੜ ਸਾਹਿਬ ਬਾਰੇ ਖਾਸੀ ਚਰਚਾ ਕਰ ਰਹੇ ਹਾਂ ਹਰ ਪ੍ਰੋਗਰਾਮ ਦੇ ਵਿੱਚ। ਹੁਣ ਉਹਨਾਂ ਨੇ ਪੰਜਾਬ ਦੇ ਮੁੱਦੇ ਉਭਾਰਿਆ, ਤੇ ਇਹਨਾਂ ਮੁੱਦਿਆਂ ਨੂੰ ਉਭਾਰਨ ਦੇ ਦੌਰਾਨ ਲੰਘੇ ਦਿਨੀ ਉਹ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਸੀ ਹੋਏ, ਜਿਹੜੀ ਭਾਜਪਾ ਦੀ ਪੰਜਾਬ ਪੱਧਰੀ ਸੀਗੀ। ਇਹਦੇ ਦੌਰਾਨ ਉਹਨਾਂ ਨੇ ਮੋਦੀ ਨੂੰ ਕਿਹਾ ਇਹ ਗੱਲ ਕਿ ਨਜ਼ਰੀਆ ਬਦਲੋ ਪੰਜਾਬ ਪ੍ਰਤੀ ਆਪਣਾ। ਨਹੀਂ ਦੇਖੋ ਸਾਹਿਬ, ਗੱਲ ਇਹ ਆ ਕਿ ਜਦੋਂ ਜਾਖੜ ਸਾਹਿਬ ਬਾਰੇ ਖਬਰਾਂ ਚੱਲ ਰਹੀਆਂ ਸੀਗੀਆਂ ਤਾਂ ਉਹਦੇ 'ਚ ਇੱਕ ਦੋ ਚੀਜ਼ਾਂ ਸੀਗੀਆਂ ਕਿ ਜਾਖੜ ਇਸ ਕਰਕੇ ਰਵਨੀਤ ਬਿੱਟੂ ਨਾਲ ਨਾਰਾਜ਼ਗੀ ਆ ਵਗੈਰਾ ਜੀ। ਤਾਂ ਇੱਕ ਚੀਜ਼ ਮੈਂ ਹਰੇਕ ਮੰਚ ਤੇ ਕਹੀ ਸੀਗੀ ਕਿ ਜਿੰਨੀ ਮੈਨੂੰ ਜਾਣਕਾਰੀ ਹੈ ਕਿ ਸੁਨੀਲ ਜਾਖੜ ਨੇ ਖੁਦ ਸ਼ਾਹ ਸਾਹਿਬ ਨੂੰ ਮਿਲ ਕੇ, ਕਿਉਂਕਿ ਉਦੋਂ ਮੋਦੀ ਸਾਹਿਬ ਦਾ ਜ਼ਿਕਰ ਨਹੀਂ ਸੀਗਾ, ਕਿ ਸ਼ਾਹ ਸਾਹਿਬ ਨੂੰ ਮਿਲ ਕੇ ਦੋ ਗੱਲਾਂ ਕਹੀਆਂ ਨੇ ਵੱਡੀਆਂ। ਇੱਕ, ਪੰਜਾਬ ਦੇ ਹਿੱਤ ਵਿਚਾਰੇ ਜਾਣ। ਸੈਕੰਡ ਕਿ ਕੋਈ ਪੈਕੇਜ ਵਗੈਰਾ ਜਿੱਦਾਂ ਉਹ ਹਿੱਤ ਹੋ ਗਏ। ਕਿ ਸੈਕੰਡ ਸਰ ਕਿ ਅਕਾਲੀਆਂ ਦੇ ਨਾਲ ਸਮਝੌਤਾ ਕਰਨਾ। ਜੀ। ਦੋਹਾਂ ਚੀਜ਼ਾਂ ਦਾ ਹੀ ਕਹਿ ਲਓ ਕਿ ਮਾਈਨਸ। ਅੱਜ ਖਬਰ ਚੱਲਦੀ ਹੈ ਜੀ, ਇਹੀ ਗੱਲਾਂ ਇੱਕ ਚੈਨਲ, ਜਿਹੜੀਆਂ ਗੱਲਾਂ ਕੁਝ ਦਿਨ ਪਹਿਲਾਂ ਆਪਾਂ ਕੀਤੀਆਂ ਹੋਈਆਂ ਨੇ, ਇੱਕ ਬਹੁਤ ਵੱਡਾ ਚੈਨਲ ਕਹਿੰਦਾ ਕਿ ਸਾਨੂੰ ਪੁਖਤਾ ਜਾਣਕਾਰੀ ਆ ਕਿ ਆ ਗੱਲਾਂ ਜਿਹੜੀਆਂ ਆ ਉਹ ਕਰਕੇ ਆਏ ਆ ਮੋਦੀ ਸਾਹਿਬ ਤੇ ਸ਼ਾਹ ਜੀ ਦੇ ਨਾਲ ਜਾਖੜ ਜੀ, ਯਾਨੀ ਚਾਚਾ ਚੌਧਰੀ। ਹੁਣ ਇਹ ਇੱਕ ਚੈਨਲ ਜਿਹੜਾ ਕਿ ਪੰਜਾਬ ਦੇ ਘਰ ਘਰ 'ਚ ਚੱਲਦਾ ਹੈ, ਉਸਨੂੰ ਇੰਨੇ ਦਿਨਾਂ ਬਾਅਦ ਕਿਉਂ ਜਾਣਕਾਰੀ ਮਿਲੀ? ਕਿਵੇਂ ਮਿਲੀ? ਜੇ ਸਾਡੇ ਕੋਲ ਜਾਣਕਾਰੀ ਉਦੋਂ ਦੀ ਆ ਕਿ ਜਾਖੜ ਸਾਹਿਬ, ਮੈਂ ਦੱਸ ਵੀ ਦਿੰਦਾ, ਪਰ ਗੱਲ ਕੀ ਹੈ ਕਿ ਸੋਰਸਸ ਦੇ ਨਾਲ ਵਾਅਦਾ ਕੀਤਾ ਹੁੰਦਾ ਕਿ ਕਿਸ ਤਰ੍ਹਾਂ ਜਾਣਕਾਰੀ ਮਿਲਦੀ ਹੈ। ਤਾਂ ਗੱਲ ਇਹ ਆ ਕਿ ਜੇ ਸਾਡੇ ਵਰਗੇ ਜਿਹੜੇ ਨਤਾਣੇ ਜੇ ਬੰਦੇ, ਨਮਾਣੇ ਜੇ ਬੰਦੇ ਆ, ਸਾਨੂੰ ਪਤਾ ਤੁਸੀਂ ਉਦੋਂ ਕਿਵੇਂ ਸੁੱਤੇ ਰਹਿ ਗਏ। ਜ਼ਾਰਾ ਜੀ ਗੱਲ ਆ ਕਿ ਕਿਸੇ ਨੇ ਠੁੰਗਾ ਮਾਰਿਆ ਕਿ ਖਬਰ ਚਲਾ ਦਿੱਤੀ ਜਾਵੇ ਜੀ। ਠੀਕ ਹੈ ਸਰ, ਖਬਰ ਚੱਲ ਗਈ। ਹੁਣ ਉਸੇ ਹੀ ਚੱਲੀ ਖਬਰ ਦੇ ਆਧਾਰ ਤੇ ਹਰਜੀਤ ਗਰੇਵਾਲ ਕਹਿੰਦੇ ਕਿ ਜਾਖੜ ਸਾਹਿਬ ਨੇ ਦੁਰਸਤ ਕਿਹਾ, ਬਈ ਪੰਜਾਬ ਨੂੰ ਵੱਖਰੇ ਨਜ਼ਰੀਏ ਨਾਲ ਵੇਖੋ, ਵੱਖਰੇ ਢੰਗ ਨਾਲ ਟ੍ਰੀਟ ਕਰੋ। ਕੰਗਣਾ ਵਰਗੇ ਜਿਨ੍ਹਾਂ ਨੂੰ ਸਮਝ ਹੀ ਨਹੀਂ, ਉਹ ਇਸ ਤਰ੍ਹਾਂ ਦੇ ਬਿਆਨ ਦੇ ਕੇ ਸਾਨੂੰ ਫਸਾ ਦਿੰਦੇ ਨੇ। ਉੱਤੋਂ ਆਏ ਬੰਦੇ ਜਿਨ੍ਹਾਂ ਨੂੰ ਪੰਜਾਬ ਬਾਰੇ ਜਾਣਕਾਰੀ ਨਹੀਂ, ਉਹ ਅਜਿਹਾ ਕਰਦੇ ਆ। ਸਭ ਮਤਲਬ ਇਹ ਆ ਕਿ ਭਾਜਪਾ ਦੀ ਜਿਹੜੀ ਲੋਕਲ ਇਕਾਈ ਆ, ਉਹ ਕਿਤੇ ਨਾ ਕਿਤੇ ਉਹਦੇ ਵਿੱਚੋਂ ਇੱਕ ਵੱਡਾ ਹਿੱਸਾ ਹੋ ਸਕਦਾ ਕਿ ਜਾਖੜ ਸਾਹਿਬ ਦੇ ਬਿਆਨ ਦੀ ਪ੍ਰੋੜਤਾ ਕਰਦੇ ਹੋ। ਹੁਣ ਜਾਖੜ ਸਾਹਿਬ ਦੇ ਖਬਰ ਚਲਾਈ ਹੈ ਜਾਂ ਉਹਨਾਂ ਦੇ ਕਿਸੇ ਸਮਰਥਕ ਨੇ ਚਲਵਾਈ ਹੈ, ਮੈਂ ਨਹੀਂ ਕਹਿ ਸਕਦਾ, ਪਰ ਇਸ ਖਬਰ ਨੂੰ ਕੱਢਿਆ ਗਿਆ ਕਿ ਜੀ ਚਾਚਾ ਚੌਧਰੀ ਆ ਗੱਲ ਕਹਿ ਕੇ ਆਏ ਨੇ। ਉਹਨਾਂ ਦਾ ਨੈਕਸਟ ਸਟੈਪ ਕੀ ਹੋਏਗਾ ਪਤਾ ਨਹੀਂ, ਪਰ ਜਾਖੜ ਸਾਹਿਬ ਅੱਜ ਦੇ ਦਿਨ ਦੇ ਹੀਰੋ ਗਏ ਕਿ ਉਹਨਾਂ ਨੇ ਜੀ ਸੈਂਸਿਟਿਵ ਮੁੱਦੇ, ਹੁਣ ਸੈਂਸਿਟਿਵ ਮੁੱਦਿਆਂ 'ਚ ਕੀ ਪਤਾ ਬੰਦੀ ਸਿੰਘਾਂ ਦਾ ਮੁੱਦਾ ਹੋਵੇ, ਕੀ ਪਤਾ ਡੈਮਾਂ ਦੇ ਕੰਟਰੋਲ ਦਾ ਮੁੱਦਾ ਹੋਵੇ, ਪਤਾ ਨਹੀਂ ਕਿਹੜਾ ਮੁੱਦਾ ਹੋਏਗਾ। ਤਾਂ ਇਸ ਤਰ੍ਹਾਂ ਮਤਲਬ ਕਿ ਚਲਾਇਆ, ਪਰ ਸਾਡੀ ਇਹ ਜਾਣਕਾਰੀ ਬਿਲਕੁਲ ਕਹਿ ਲਓ ਕਿ ਸੀਗੀ ਅਹਿਮ ਸੋਰਸਸ ਦੇ ਹਵਾਲੇ ਨਾਲ ਕਿ ਇਹਨਾਂ ਨੇ ਕੇਂਦਰੀ ਲੀਡਰਸ਼ਿਪ ਦੇ ਕੋਲ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰਕੇ ਕਿਹਾ ਸੀ ਕਿ ਪ੍ਰਧਾਨ ਸਰ ਜਿਹਨੂੰ ਮਰਜ਼ੀ ਬਣਾ ਲਓ, ਪਰ ਬੇੜਾ ਪਾਰ ਉੱਥੇ ਇਸ ਤਰ੍ਹਾਂ ਨਹੀਂ ਹੋਣਾ ਜਿਸ ਤਰ੍ਹਾਂ ਤੁਸੀਂ ਪੰਜਾਬ ਨੂੰ ਚਲਾਉਂਦੇ ਜੇ। ਤਾਂ ਇਹ ਗੱਲ ਜਿਹੜੀ ਆ ਉਹ 6-7 ਦਿਨ ਤੋਂ ਚੱਲੀ ਆ ਰਹੀ ਸੀਗੀ, ਜਦੋਂ ਤੋਂ ਇਹ ਚਰਚਾਵਾਂ ਚੱਲਦੀਆਂ ਆਈਆਂ ਕਿ ਇਹਨਾਂ ਨੇ ਅਸਤੀਫਾ ਦੇ ਦਿੱਤਾ, ਇਹਨਾਂ ਨੇ ਇਹ ਨਹੀਂ ਜੁਆਇਨ ਕੀਤੀ, ਮੀਟਿੰਗ ਨਹੀਂ ਜੁਆਇਨ ਕੀਤੀ ਵਗੈਰਾ ਵਗੈਰਾ। ਪਰ ਇਹ ਸਾਫ਼ ਹੈ, ਸਪਸ਼ਟ ਆ ਕਿ ਸੁਨੀਲ ਜਾਖੜ ਜੇ ਉੱਥੋਂ ਚਲੇ ਵੀ ਜਾਂਦੇ ਆ ਭਾਜਪਾ ਚੋਂ ਜਾਂ ਘਰੇ ਵੀ ਬਹਿ ਜਾਂਦੇ ਆ, ਸੁਨੀਲ ਜਾਖੜ ਦੀ ਇਹ ਕੀਤੀ ਗੱਲ ਉਹਨਾਂ ਬੰਦਿਆਂ ਨੂੰ ਹਮੇਸ਼ਾ ਅਲੂਣਦੀ ਰਹੇਗੀ ਜਿਹਨੇ ਭਾਜਪਾ ਜਾ ਕੇ 2 ਗਨਮੈਨਾਂ ਵਾਸਤੇ ਜਾਂ ਇੱਕ ਕੁਰਸੀ ਵਾਸਤੇ ਜੁਆਇਨ ਕਰ ਲਈ, ਪਰ ਕਦੇ ਜੁਰਤ ਨਾਲ ਗੱਲ ਨਹੀਂ ਕੀਤੀ ਕਿ ਤੁਹਾਡੇ ਚਾਹਾਂਗੇ ਜ਼ਰੂਰ ਦਿਓਗੇ ਕੀ। ਜੀ ਬਿਲਕੁਲ। ਤੇ ਕੰਗਣਾ ਰਣੌਤ ਨੇ ਪੰਜਾਬ ਦਾ ਨਾਂ ਤਾਂ ਨਹੀਂ ਲਿਆ, ਪਰ ਕਹਿੰਦੇ ਜ਼ਹਿਰ ਫੇਰ ਉਗਲਿਆ ਨੇ ਬੀਬੀ ਨੇ। ਹੁਣ ਇਹਨੂੰ ਕੀ ਕਿਹਾ ਜਾ ਸਕਦਾ ਸਰ?
ਕੀ ਕਿਹਾ ਜਾ ਸਕਦਾ। ਕੰਗਣਾ ਰਣੌਤ ਤੇ ਚਰਚਾ ਵੈਸੇ ਤੇ ਮੇਰੇ ਖਿਆਲ ਦੇ ਨਾਲ ਬੇਮਾਇਨੇ ਹੋ ਜਾਂਦੀ ਆ। ਮੈਂ ਵਾਰ-ਵਾਰ ਕਹਿੰਦਾ ਸੀਗਾ ਕਿ ਇਹ ਚੁਣੀ ਗਈ ਆ ਤਾਂ ਸਾਧਵੀ ਪ੍ਰਗਿਆ ਵਰਗੀਆਂ ਦਾ ਇਹਨੇ ਕੋਈ ਉੱਥੇ ਘਾਟ ਵਾਲਾ ਅੰਸ਼ ਜਿਹੜਾ ਮਹਿਸੂਸ ਨਹੀਂ ਹੋਣ ਦੇਣਾ। ਹੁਣ ਇਹ ਕਹਿੰਦੀ ਹੈ ਕਿ ਜੀ ਸਾਡੇ ਪੜੋਸੀ ਰਾਜ ਤੋਂ ਯਾਨੀ ਗੁਆਂਢੀ ਰਾਜ ਤੋਂ ਨਵੀਆਂ ਚੀਜ਼ਾਂ ਇੱਥੇ ਆਉਣ ਲੱਗੀਆਂ, ਕੋਈ ਚਿੱਟਾ, ਕੋਈ ਕੁਛ ਜੀ ਇਹਨਾਂ ਨੇ ਸਾਡੇ ਯੂਥ ਨੂੰ ਬਰਬਾਦ ਕਰ ਦਿੱਤਾ। ਅਸੀਂ ਇਹਨਾਂ ਤੋਂ ਕੁਝ ਨਹੀਂ ਸਿੱਖਣਾ, ਚਾਹੇ ਉਹ ਚਿੱਟਾ ਹੋਵੇ, ਚਾਹੇ ਉਹ ਉਗਰਤਾ ਹੋਵੇ। ਉਗਰਤਾ ਸਮਝਦੇ ਹੋ ਨਾ, ਉਗਰਵਾਦ, ਅੱਤਵਾਦ, ਚਾਹੇ ਕੁਝ ਵੀ ਹੋ। ਮਤਲਬ ਕਿ ਕੰਗਣਾ ਕਹਿੰਦੀ ਆ ਫਿਰ ਮੈਂ ਪੁੱਛਦੀ ਆ ਕਿ ਮੈਂ ਕਿਸ ਰਾਜ ਦੀ ਗੱਲ ਕਰਾਂ। ਤਾਂ ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਤੁਸੀਂ ਨਾਂ ਹੀ ਲੈ ਦਿਓ, ਬੀਬੀ ਜੀ, ਕਿੱਡੀ ਕੋ ਗੱਲ ਆ। ਨਾਂ ਵੀ ਲੈ ਦਿਓਗੇ ਤੇ ਅਸੀਂ ਕਿਹੜਾ ਮੁੱਕਰ ਲੱਗੇ ਕਿ ਸਾਡੇ ਇੱਥੇ ਚਿੱਟਾ ਹੈ ਨਹੀਂ। ਅਸੀਂ ਕਿਹੜਾ ਮੁੱਕਰ ਸਕਦੇ ਹਾਂ? ਮੈਂ ਤੇ ਨਹੀਂ ਮੁੱਕਰ ਸਕਦਾ ਪ੍ਰਵੀਨ ਜੀ, ਇਹ ਚਿੱਟਾ ਹੈ। ਪਰ ਅੱਜ ਤੋਂ ਕਈ ਸਾਲ ਪਹਿਲਾਂ ਲੁਧਿਆਣੇ ਜੇਲ੍ਹ 'ਚ ਅਸੀਂ ਹੁੰਦੇ ਸੀ, ਉੱਥੋਂ ਤੁਹਾਡੇ ਕੁੱਲੂ ਦਾ ਮਾਲ ਆਉਂਦਾ ਹੁੰਦਾ ਸੀ। ਜਦੋਂ ਚਿੱਟੇ ਦਾ ਨਾਮੋ ਨਿਸ਼ਾਨ ਨਹੀਂ ਸੀ, ਜੇਲ੍ਹ 'ਚ ਵਿਕਦਾ ਹੁੰਦਾ ਸੀ 2002 'ਚ। ਤਾਂ ਕੀ ਅਸੀਂ ਕੀ ਕਹੀਏ ਕਿ ਹਿਮਾਚਲੀ ਸਮਗਲਿੰਗ ਕਰਦੇ? ਸਮਾਨ ਆਉਂਦਾ ਹੁੰਦਾ ਸੀ ਭਰ ਕੇ ਪੀਣ ਵਾਲਾ। ਹੁਣ ਮੈਂ ਬਹੁਤੀਆਂ ਗੱਲਾਂ ਨਹੀਂ ਕਹਿ ਸਕਦਾ। ਤਾਂ ਇਹ ਤਾਂ ਜਿਹੜਾ ਨਾਰਕੋ ਟੈਰਰਿਜ਼ਮ ਹੈ ਸਰ, ਇਹਦੀ ਕੋਈ ਹੱਦ ਨਹੀਂ, ਕੋਈ ਸਰਹੱਦ ਨਹੀਂ। ਤੁਹਾਡੇ ਵੀ ਇੱਧਰ ਸਟਰੀਟ 'ਚ ਪਏ ਆ ਨਾ ਵੱਖਰੀਆਂ ਸਟਰੀਟਾਂ ਨੇ, ਉਹ ਵੀ ਇੱਕ ਵੱਖਰਾ US ਹੈਗਾ ਨਾ ਤੁਹਾਡਾ, ਵੱਖਰਾ ਕੈਨੇਡਾ ਵੀ ਹੈਗਾ ਨਾ ਸਰ, ਵੱਖਰਾ ਭਾਰਤ ਵੀ ਹੈਗਾ। ਉਦਾਂ ਹੀ ਹਰੇਕ ਸਟੇਟ ਦੇ ਵਿੱਚ ਇੱਕ ਵੱਖਰਾ ਇਲਾਕਾ, ਇੱਕ ਵੱਖਰੀ ਦੁਨੀਆ ਹੈ ਡਰੱਗੀਆਂ ਦੀ। ਪਰ ਤੁਸੀਂ ਕਿਸੇ ਕੌਮ ਨੂੰ, ਕਿਸੇ ਸਟੇਟ ਨੂੰ ਇੱਕ ਆਧਾਰ ਬਣਾ ਕੇ, ਮੈਂ ਤਾਂ ਕਹਿੰਦਾ ਕਿ ਇਹਨਾਂ ਦਾ ਗਾਂਜਾ, ਇਹ ਤਾਂ ਅੰਗਰੇਜ਼ ਇੱਥੇ ਆ ਕੇ ਕੀ ਕਰਦੇ ਹੁੰਦੇ ਸੀ, ਅਜੇ ਵੀ ਹੈਗੇ ਨੇ। ਮੈਕਲਾਉਡਗੰਜ ਚਲੇ ਜਾਓ, ਇੱਕ ਗੱਲ ਦੱਸ ਸਕਦੇ ਸਰ। ਪਰ ਕੀ ਉਹ ਸਾਰੇ ਪਹਾੜੀਏ ਮਾੜੇ ਹੋ ਗਏ? ਤਾਂ ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਇਹ ਬੜੀ ਘਟੀਆ ਸੋਚ ਆ। ਇਧਰੋਂ ਇੱਕ ਸਿੰਗਰ ਸਾਹਿਬ ਬੋਲ ਰਹੇ ਸਨ ਸਾਡੇ ਜੱਸੀ ਜੀ ਕਿ ਇਹ ਰੱਜ ਕੇ ਦਾਰੂ ਨਾਲ ਮੇਰੀ ਕਾਰ 'ਚ ਬੈਠ ਗਈ, ਇੱਕ ਪੰਜਾਬ ਦਾ ਮੰਤਰੀ ਲੈ ਕੇ ਆਇਆ ਸੀਗਾ, ਚੁੱਪ ਕਰੇ ਨਹੀਂ ਤਾਂ ਮੈਂ ਰਾਜ਼ ਖੋਲ ਦੂੰਗਾ। ਸਰ ਚਲੋ ਉਹ ਪਤਾ ਨਹੀਂ ਕੀ ਮਾਜ਼ਰਾ ਕਿ ਨਹੀਂ, ਪਰ ਮੈਂ ਤੇ ਇਹ ਗੱਲ ਕਹਿ ਰਿਹਾ ਕਿ ਨਸ਼ੇ ਤੇ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ, ਹੋਛੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਕਿਉਂਕਿ ਕੁਝ ਨਸ਼ੇ ਕਿਸੇ ਸਟੇਟ 'ਚੋਂ ਆਉਂਦੇ ਆ, ਕੁਝ ਨਸ਼ੇ ਕਿਸੇ ਸਟੇਟ 'ਚੋਂ ਆਉਂਦੇ ਆ। ਸਾਡੇ ਚਿੱਟਾ ਤਾਂ ਬਣਦਾ ਨਹੀਂ। ਈਵਨ ਦੈਟ ਕਿ ਜਿਹੜਾ ਸਾਡਾ ਸਭ ਤੋਂ ਤਗੜਾ ਡਰੱਗ ਰੈਕਟ ਫੜਿਆ ਗਿਆ ਸੀਗਾ, ਕਿਤੇ ਟੇਬਲ ਤੇ ਬੈਠ ਜਾਵੇ, ਇਸ ਬੀਬੀ ਨੂੰ ਪਿਆਰ ਨਾਲ ਪੁੱਛੀਏ, ਅਸੀਂ ਆਪਦੀ ਲਿਆਕਤ ਨਹੀਂ ਛੱਡਾਂਗੇ। ਸਾਡੀਆਂ ਭੈਣਾਂ ਵਰਗੀ ਹੋ ਸਕਦੀ ਹੈ, ਬੀਬੀਆਂ ਵਰਗੀ ਹੋ ਸਕਦੀ ਹੈ। ਉਹਨੂੰ ਇਹੋ ਪੁੱਛਾਂਗੇ ਕਿ ਹਰੇਕ ਤੀਜੇ ਦਿਨ ਬੱਦੀ ਤੋਂ ਡਰੱਗ ਫੈਕਟਰੀ ਫੜੀ ਜਾਂਦੀ ਹੈ। ਜਿਹੜਾ ਸਭ ਤੋਂ ਵੱਡਾ ਚਿੱਟੇ ਦਾ ਕਹਿ ਲਓ ਕਿ ਕਾਂਡ ਹੋਇਆ ਸੀ ਸਾਡੇ 2012-13 ਚ, ਉਹ ਤੁਹਾਡੇ ਤੋਂ ਹਿਮਾਚਲ ਚੋਂ ਫੜਿਆ ਗਿਆ ਸੀ। ਉਹ ਉੱਥੇ ਬਣਾਉਂਦੇ ਸਨ ਕੁਆਂਟਲਾਂ ਦੇ ਹਿਸਾਬ ਨਾਲ। ਤਾਂ ਗੱਲ ਇਹ ਆ ਕਿ ਇਦਾਂ ਨਹੀਂ ਕਰਨਾ ਚਾਹੀਦਾ। ਜਿਸ ਬੀਬੀ ਤੋਂ ਇਹਦੀ ਪਾਰਟੀ ਵਾਲੇ ਦੁਖੀ ਹੋਣ ਕਿ ਰੱਬਾ ਇਹਨੂੰ ਸਮੱਤ ਬਖਸ਼, ਉਹਦੇ ਤੇ ਕੀ ਗੱਲਾਂ ਕਰੀਏ। ਬਿਲਕੁਲ ਬੇਸਲੈਸ ਕਹਿ ਲਓ, ਬਿਲਕੁਲ ਜਿੱਦਾਂ ਕਹਿ ਲਈਏ ਅਕਲਹੀਣ ਰਾਜਨੀਤੀ ਕਰਨ ਤੇ ਉਤਾਰੂ। ਜੀ ਸੁਪਰੀਮ ਕੋਰਟ ਨੇ ਕਿਹਾ ਮਿੰਟੂ ਜੀ, ਉਹ ਕਹਿੰਦੇ ਕਿ ਜਿਹੜੇ ਜਾਤੀ ਵਿਤਕਰੇ ਨੂੰ ਵਧਾਉਣ ਵਾਲੇ ਨਿਯਮ ਆ ਉਹ ਹਟਾਏ ਜਾਣੇ ਚਾਹੀਦੇ ਜੀ। ਦੇਖੋ, ਇਹ ਨਾ ਜੇਲ੍ਹਾਂ ਨਾਲ ਜੁੜੀ ਸੁਣਵਾਈ ਚੱਲਦੀ ਪਈ ਹੈ ਬਹੁਤ ਲੰਬੇ ਸਮੇਂ ਤੋਂ। ਇੱਕ ਪੱਤਰਕਾਰ ਨੇ ਰਿਪੋਰਟ ਤਿਆਰ ਕੀਤੀ ਸੀ ਕਿ ਕੁਝ ਸਟੇਟਾਂ ਦੇ ਵਿੱਚ ਜਾਤ ਆਧਾਰਿਤ ਮੁਸ਼ੱਕਤ ਪਾਈ ਜਾਂਦੀ ਆ। ਸਰ ਮੁਸ਼ੱਕਤ ਕਹਿੰਦੇ ਨੇ ਕਿ ਜਦੋਂ ਕੋਈ ਸਜ਼ਾ ਯਾਫਤਾ ਹੁੰਦਾ ਤਾਂ ਉਹਨੂੰ ਰੋਟੀ ਵਾਸਤੇ ਉੱਥੇ ਕੰਮ ਕਰਨਾ ਪੈਂਦਾ, ਰੋਟੀ ਉਹ ਨਹੀਂ ਦਿੰਦੇ। ਤੇ ਜੇ ਤੁਸੀਂ ਕੰਮ ਤੋਂ ਇਨਕਾਰ ਹੋ ਗਿਆ ਤਾਂ ਉਹ ਸਜ਼ਾ ਇੱਕ ਵੱਖਰੇ ਤੌਰ ਤੇ ਹੁੰਦੀ ਹੈ, ਚੱਕੀਆਂ 'ਚ ਬੰਦ ਕਰ ਦਿੱਤਾ ਜਾਂਦਾ, ਉਹਦੀ ਛੁੱਟੀ ਬੰਦ ਕਰ ਦਿੱਤੀ ਜਾਂਦੀ, ਬਥੇਰਾ ਕੁਛ ਹੁੰਦਾ, ਉਹਨੂੰ ਕੁਆਟਰ ਨਹੀਂ ਪਾਈ ਜਾਂਦੇ। ਯਾਨੀ ਕਹਿ ਲਓ ਕਿ 98% ਬੰਦਿਆਂ ਨੂੰ ਉੱਥੇ ਕੰਮ ਕਰਨਾ ਪੈਂਦਾ ਤੇ ਕੰਮ ਕਰਦੇ। ਹੁਣ ਕੁਝ ਰਾਜ ਆਪਣੇ ਪੰਜਾਬ 'ਚ ਨਹੀਂ, ਆਪਣੇ ਪੰਜਾਬ 'ਚ ਤੇ ਸਿਰਫ ਇੱਕੋ ਚੀਜ਼ ਕੰਮ ਕਰਦੀ ਹੈ, ਪੈਸਾ ਜਾਂ ਸਿਫਾਰਿਸ਼ ਜੀ। ਆਪਣੇ ਜਾਤ ਆਧਾਰਿਤ ਕੰਮ ਨਹੀਂ ਵੰਡੇ ਜਾਂਦੇ। ਹਾਂ, ਕੋਈ ਤੁਸੀਂ ਚਲੇ ਗਏ, ਮੈਂ ਚਲਾ ਗਿਆ, ਵੇਖਿਆ ਕਿ ਇਹ ਲੀੜੇ ਚੰਗਿਆਂ ਵਾਲਾ, ਉਹਨੂੰ ਉਹਨਾਂ ਨੇ ਔਖੇ ਤੋਂ ਔਖੇ ਕੰਮ ਤੇ ਪਾ ਦੇਣਾ। 2 ਦਿਨ 'ਚ ਉਹਦੀ ਚੀਕ ਵੱਜ ਜਾਣੀ ਆ, ਤੀਜੇ ਦਿਨ ਆਪ ਹੀ ਕੰਨ 'ਚ ਆ ਕੇ ਇੱਕ ਨੇ ਮਾਨਤੀ ਜੇ ਕਹਿਣਾ ਕਿ ਨਿਕਲਣਾ ਹੀ ਇੱਥੋਂ, ਤਾਂ ਉਹਨੇ ਕਹਿਣਾ ਜੀ ਹਾਂ ਜੀ ਨਿਕਲਣਾ ਭਰਾਵਾ, ਹੋਰ ਇਹਦੇ 'ਚ ਮਰਨਾ ਮੈਂ। ਤਾਂ ਅਗਲਾ ਕਹੂਗਾ
ਲਿਆ ਫੁੱਟੀਆਂ ਲਾ ਕਿੰਨੀਆਂ ਲਾਉਣਾ, ਯਾਨੀ ਪੈਸੇ ਲਾ ਕਿੰਨੇ ਲਾਉਣਾ। ਹੂੰ, ਹੁਣ ਰੇਟ ਲੱਖ 'ਚ ਹੈ, 50,000 'ਚ ਹੈ, ਪਹਿਲਾਂ ਉਹ 5-10 ਹਜ਼ਾਰ 'ਚ ਹੁੰਦਾ ਸੀ। ਯਾਨੀ ਇੱਥੇ ਪੈਸਾ ਕੰਮ ਕਰਦਾ ਸੀ ਜੀ। ਤੇ ਗਰੀਬ ਬੰਦਾ ਜਿਹੜਾ, ਚਾਹੇ ਉਹ ਕਿਸੇ ਵੀ ਕਹਿ ਲਓ ਸੋ ਕਾਲਡ ਜੋ ਜਾਤੀ ਵਿਵਸਥਾ ਹੈ ਉਹਦੇ 'ਚ ਉਹ ਚਾਹੇ ਨੀਵਾਂ ਹੈ, ਚਾਹੇ ਉੱਚਾ ਹੈ, ਜੋ ਗਰੀਬ ਹੈ ਤਾਂ ਉਹਦੀ ਡਿਊਟੀ ਝਾੜੂ ਤੇ ਲੱਗਦੀ ਹੈ, ਫਲਸ਼ਾਂ ਸਾਫ਼ ਕਰਨ ਤੇ ਲੱਗਦੀ ਹੈ, ਇਦਾਂ ਲੱਗਦੀ ਹੈ, ਹੂੰ, ਲੱਗਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ। ਤਾਂ ਪਰ ਕੁਝ ਰਾਜਾਂ 'ਚ ਜਿੱਦਾਂ ਕੋਈ ਨਾਈ ਆਇਆ, ਹੂੰ, ਹੂੰ, ਉਹਦੀ ਜਾਤ ਵੇਖ ਕੇ ਉਹਨੂੰ ਵਾਲ ਕੱਟਣ ਦਾ ਦਿੱਤਾ ਜਾਂਦਾ, ਚਾਹੇ ਉਹ ਗ੍ਰੈਜੂਏਟ ਕਿਉਂ ਨਾ ਹੋਵੇ। ਤਾਂ ਗ੍ਰੈਜੂਏਟ ਤੋਂ ਕੰਮ ਤੇ ਇਹ ਲਓ ਕਿ ਜਿਹੜਾ ਉੱਥੇ ਕੋਈ ਸਾਖਰ ਨਹੀਂ ਹੈ ਕੈਦੀ, ਹੂੰ, ਉਹਨੂੰ ਪੜ੍ਹਾਓ, ਟੀਚਰ ਬਣਾ ਦਿਓ। ਹੂੰ, ਪਰ ਨਹੀਂ, ਉਹ ਕਹਿੰਦੇ ਤੂੰ ਜਾਤ ਤੋਂ ਨਾਈ ਹੈ ਹੂੰ, ਤਾਂ ਤੈਨੂੰ ਨਾਈ ਦਾ ਕੰਮ ਕਰਨਾ ਪਊ। ਜੀ, ਕੋਈ ਹੋਰ ਆ ਗਿਆ ਤਾਂ ਉਹਨੂੰ ਉਸ ਤਰ੍ਹਾਂ, ਮਤਲਬ ਕਿ ਜਿੱਦਾਂ ਵਾਲਮੀਕ ਸਮਾਜ ਤੋਂ ਕੋਈ ਆ ਗਿਆ ਕਿ ਤੂੰ ਸਫਾਈ ਕਰੇਂਗਾ, ਚਾਹੇ ਉਹ ਜਿੰਨਾ ਮਰਜ਼ੀ ਤਕੜਾ ਕਾਰੀਗਰ ਹੋ। ਤਾਂ ਇਸ ਤਰ੍ਹਾਂ ਕੁੱਲ ਮਿਲਾ ਕੇ ਕਈ ਸਟੇਟਾਂ ਦਾ ਮਸਲਾ ਸੀਗਾ, ਤਾਂ ਕੁਝ ਨੇ ਜਵਾਬ ਦਿੱਤਾ ਸੀ, ਕੁਝ ਨੇ ਨਹੀਂ। ਤਾਂ ਹੁਣ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਕਿ ਜੇਲ੍ਹ ਮੈਨੂਅਲ 'ਚੋਂ ਇਹਨਾਂ ਸਾਰੀਆਂ ਚੀਜ਼ਾਂ ਤੇ ਕਾਂਟਾ ਮਾਰੋ। ਇਸ ਤਰ੍ਹਾਂ ਤੁਸੀਂ ਜਾਤ ਆਧਾਰਿਤ ਕੰਮਾਂ ਦੀ ਡਿਵੀਜ਼ਨ ਨਹੀਂ ਕਰ ਸਕਦੇ, ਵੰਡ ਨਹੀਂ ਕਰ ਸਕਦੇ। ਜੀ ਸਰ। ਬਿਲਕੁਲ। ਦੇਖੋ, ਕਿਹਾ ਤਾਂ ਜਾਂਦਾ ਸੁਧਾਰ ਘਰ, ਪਰ ਜੇ ਸੁਧਾਰ ਘਰ ਦੀ ਆਪਦੀ ਮਾਨਸਿਕਤਾ ਵਿਗੜੀ ਹੈ ਤੇ ਫਿਰ ਉਹ ਕੀ ਸੁਧਾਰ ਦੂਗਾ ਮਿੰਟੂ ਜੀ ਜ਼ਮਾਨੇ। ਹੁਣ ਤਾਂ ਜਿਵੇਂ ਤੁਸੀਂ ਇਹ ਤਾਂ ਯੋਗਤਾ ਦੇ ਹਾਂ, ਸੁਧਾਰ ਸਦੂਰ ਕਰ ਕਿਹੜੇ ਹੁੰਦੇ, ਕੁਛ ਨਹੀਂ ਹੈ। ਹੂੰ, ਸੁਧਾਰ ਕਰ ਨਹੀਂ, ਇਹ ਜੇਲਾਂ ਹੀ ਹੁੰਦੀਆਂ ਸਰ। ਜੀ, ਤੇ ਜੇਲ੍ਹ ਹੀ ਆਪਣੇ ਆਪ ਦੇ ਵਿੱਚ ਸੁਧਾਰ ਕਰ ਰਿਹਾ, ਉਹਦੇ ਤੇ ਲਿਖਣ ਦੀ ਜ਼ਰੂਰਤ ਹੀ ਨਹੀਂ ਹੈ। ਹੂੰ, ਕਿਉਂਕਿ ਜਦੋਂ ਤੁਸੀਂ ਸੋਸ਼ਲੀ ਕੱਟ ਆਫ ਹੋ ਤਾਂ ਤੁਸੀਂ ਇੱਕ ਸੁਧਾਰ ਦੀ ਪ੍ਰਕਿਰਿਆ 'ਚ ਹੀ ਗੁਜ਼ਰ ਰਹੇ ਹੋ। ਪਰ ਗੱਲ ਇਹ ਆ ਕਿ ਕਿੰਨੇ ਕੁ ਬੰਦੇ ਸੁਧਰ ਕੇ ਨਿਕਲਦੇ, ਇਹਦਾ ਡਾਟਾ ਕਦੇ ਸੁਧਾਰ ਘਰਾਂ 'ਚੋਂ ਨਹੀਂ ਨਹੀਂ ਨਿਕਲਦਾ ਨਿਕਲਦਾ, ਨਹੀਂ ਕਿ ਨਿਕਲਦਾ, ਕਿੰਨੇ ਕੁ ਬੰਦੇ ਨਿਕਲੇ। ਤਾਂ ਉਹ ਕੰਧ ਤੇ ਹੀ ਲਿਖਿਆ ਰਹਿ ਜਾਂਦਾ ਹੈ ਜੀ, ਸੁਧਾਰ ਕਰਾਇਆ। ਤਾਂ ਵੜਦਿਆਂ ਹੀ ਇੱਕ ਸ਼ੇਰ ਲਿਖਿਆ ਹੁੰਦਾ ਸੀ ਫਿਰੋਜ਼ਪੁਰ ਜੇਲ੍ਹ 'ਚ, ਹੂੰ, ਇੱਕ कदम उठा था, एक गलत कदम उठा था राय शौक में, तमाम उम्र मंजिल हमको ढूंढती रही। तो ਹੂੰ, ਗੱਲ ਇਹ ਆ ਕਿ ਉਹ ਕਿੰਨੇ ਕੁ ਪੜ੍ਹਦੇ ਸਾਰੇ ਹੀ ਸੀਗੇ ਪੜ੍ਹਨ ਲੱਗੇ, ਹੂੰ, ਪਰ ਉਹਦੇ ਤੇ ਅਮਲ ਕਿੰਨੇ ਕੁ ਕਰਦੇ ਸੀ, ਹੂੰ, ਉਹ ਡਿਪੈਂਡ ਦੋਹਾਂ ਚੀਜ਼ਾਂ ਤੇ ਕਰਦਾ, ਤੁਹਾਡੀ ਸਿਸਟਮ ਤੇ ਵੀ, ਤੁਹਾਡੀ ਆਪਣੀ ਕੈਦੀ ਦੀ ਸੋਚ ਤੇ ਵੀ। ਜੀ। ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਠੀਕ, ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ, ਜਿਨ੍ਹਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਵਿੱਚ ਆਪਾਂ ਤੁਹਾਨੂੰ ਹਰ ਰੋਜ਼ ਸਵੇਰੇ ਸ਼ਾਮ ਤੁਹਾਨੂੰ ਇਹ ਜਾਣਕਾਰੀਆਂ ਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ ਹੈ। ਪੰਜਾਬ ਦੇ ਪੰਚਾਇਤੀ ਚੋਣਾਂ ਦਾ ਇਸ ਵੇਲੇ ਜਿਹੜਾ ਅਮਲ ਹੈ ਉਹਦੇ ਬਾਰੇ ਆਪਾਂ ਗੱਲਬਾਤ ਪਹਿਲੇ ਹਿੱਸੇ ਦੇ ਵਿੱਚ ਵੀ ਕੀਤੀ ਹੈ। ਇਸੇ ਨਾਲ ਜੁੜਦੀ ਜਿਹੜੀ ਗੱਲਬਾਤ ਆ ਉਹ ਆਪਾਂ ਉਸ ਨੂੰ ਅੱਗੇ ਤੋਰਦੇ ਹਾਂ। ਹੁਣ ਇੱਕ ਪਾਸੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਚਰਚਾ ਕਰ ਰਹੇ ਸੀ। ਕੁਝ ਪ੍ਰੈਗਨੈਂਟ ਬੀਬੀਆਂ ਨੇ, ਕਈਆਂ ਦੇ ਬੱਚੇ ਛੋਟੇ ਨੇ ਜਿਨ੍ਹਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ, ਹਾਲਾਂਕਿ ਕਾਇਦੇ ਦੇ ਮੁਤਾਬਕ ਉਹ ਲਾਈਆਂ ਨਹੀਂ ਜਾ ਸਕਦੀਆਂ। ਖੈਰ, ਇਹਦੇ ਨਾਲ ਜੁੜਦੀ ਇੱਕ ਹੋਰ ਖਬਰ ਹੈ ਜਿਹੜੀ ਕਈ ਪਹਿਲੂਆਂ ਤੋਂ ਵਿਚਾਰਨ ਵਾਲੀ ਆ। ਉਹ ਇਹ ਕਿ ਹੁਣ ਇੱਕ ਵਾਰ ਫਿਰ ਤੋਂ ਇਹ ਚਰਚਾ ਹੋਣ ਲੱਗ ਪਈ ਹੈ ਜਾਂ ਇਹ ਚਰਚਾ ਚੱਲ ਰਹੀ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਦਫ਼ਤਰ ਹੈ, ਉਸ ਦਫ਼ਤਰ ਦਾ ਜਿਹੜਾ ਦੇਖ ਰੇਖ ਹੈ ਜਾਂ ਉਹਨੂੰ ਦੇਖਣ ਦਾ ਜਿਹੜਾ ਤਰੀਕਾਕਾਰ ਹੈ ਉਹ ਕੇਜਰੀਵਾਲ ਦਾ ਪੀਏ ਜਿਹੜਾ ਵੈਭਵ ਕੁਮਾਰ ਹੈ ਉਹ ਦੇਖਿਆ ਕਰੂਗਾ ਖਬਰਾਂ ਦੇ ਮੁਤਾਬਕ। ਤੇ ਲੰਘੇ ਦਿਨਾਂ ਤੋਂ ਆਪਾਂ ਇਸ ਗੱਲ ਨੂੰ ਝੁਠਲਾ ਨਹੀਂ ਸਕਦੇ ਜੋ ਕੁਝ ਵਾਪਰਿਆ ਹੈ, ਕਿਉਂਕਿ ਜਿਵੇਂ ਕੇਜਰੀਵਾਲ ਬਾਹਰ ਆਉਂਦੇ ਨੇ ਭਗਵੰਤ ਮਾਨ ਨੂੰ ਸਟੇਜ ਦੇ ਉੱਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਹੁਣ ਜੇ ਇੱਕ ਲੀਡਰ ਦੇ ਤੌਰ ਤੇ ਦੇਖੀਏ ਤਾਂ ਭਗਵੰਤ ਮਾਨ ਨੂੰ ਬੋਲਣ ਦਾ ਮੌਕਾ ਦੇਣਾ ਨਾ ਦੇਣਾ ਉਹ ਆਮ ਆਦਮੀ ਪਾਰਟੀ ਦੇ ਉੱਤੇ ਡਿਪੈਂਡ ਕਰਦਾ, ਪਰ ਕਿਉਂਕਿ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੇ ਜੇਕਰ ਉਹਨਾਂ ਨੂੰ ਕਿਸੇ ਗੱਲ ਦੇ ਵਿੱਚ ਉਹਨਾਂ ਦਾ ਨਰਾਦਰ ਹੁੰਦਾ ਹੈ, ਤਾਂ ਸਬੰਧਤ ਮੁੱਖ ਮੰਤਰੀ ਦਾ ਜਿੱਥੇ ਕਿਤੇ ਵੀ ਨਰਾਦਰ ਹੁੰਦਾ ਹੈ, ਉਹਨਾਂ ਦੀ ਮਰਿਆਦਾ ਨੂੰ ਠੇਸ ਪਹੁੰਚਦੀ ਹੈ, ਤਾਂ ਉਹ ਉਸ ਖਿੱਤੇ ਦੇ ਲੋਕਾਂ ਦਾ ਵੀ ਨਰਾਦਰ ਹੈ, ਇਕੱਲਾ ਮੁੱਖ ਮੰਤਰੀ ਦਾ ਨਹੀਂ ਗਾ। ਜੇਕਰ ਆਪਾਂ ਇਹ ਗੱਲ ਕਿਸੇ ਸਰਪੰਚ ਦੇ ਉੱਤੇ ਲਾਗੂ ਕਰਦੇ ਹਾਂ ਕਿ ਬਈ ਉਸ ਬੰਦੇ ਦੀ ਨਰਾਦਰ ਆ, ਉਹਦੀ ਬੇਇੱਜ਼ਤੀ ਹੋਈ ਹੈ ਤੇ ਉਹ ਪਿੰਡ ਦੀ ਹੋ ਗਈ ਬੇਇੱਜ਼ਤੀ ਇੱਕ ਹਿਸਾਬ ਨਾਲ, ਤਾਂ ਫਿਰ ਇਹ ਐਮਐਲਏ ਤੇ ਵੀ ਢੁੱਕਦੀ ਹੈ ਗੱਲ, ਐਮਪੀ ਤੇ ਵੀ ਢੁੱਕਦੀ ਹੈ ਤੇ ਮੁੱਖ ਮੰਤਰੀ ਤੇ ਵੀ ਢੁੱਕਦੀ ਹੈ। ਤਾਂ ਉਸ ਤੋਂ ਬਾਅਦ ਜਿਹੜਾ ਸੀਐਮਓ ਹੈਗਾ, ਜਿਹੜਾ ਸੀਐਮ ਸਾਹਿਬ ਦਾ ਆਫਿਸ ਹੈ, ਉਹਦੇ ਵਿੱਚ ਉਹਨਾਂ ਦੇ ਓਐਸਟੀਜ਼ ਨੂੰ ਤੋਰੇ ਜਾਣ ਦਾ ਮਾਮਲਾ, ਚਾਹੇ ਉਹਨਾਂ ਦਾ ਕਮਿਊਨੀਕੇਸ਼ਨ ਵਿਭਾਗ ਦਾ ਨਵਨੀਤ ਵਾਧਵਾ ਹੋਵੇ ਤੇ ਚਾਹੇ ਉਹ ਓਂਕਾਰ ਸਿੰਘ ਦੇ ਰੂਪ ਦੇ ਵਿੱਚ ਜਾਂ ਹੋਰ ਉਹਨਾਂ ਦੇ ਜਿਹੜੇ ਓਐਸਟੀ ਤੋਰੇ ਗਏ। ਇੱਥੇ ਚਰਚਾ ਚੱਲੀ ਸੀਗੀ ਕਿ ਸ਼ਾਇਦ ਜਿਹੜਾ ਕੇਜਰੀਵਾਲ ਦਾ ਆਫਿਸ ਹੈ ਉਹ ਚਾਹੁੰਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਫੁੱਲ ਫਲੈਜ ਹੋ ਕੇ ਮੁੱਖ ਮੰਤਰੀ ਦੇ ਉੱਤੋਂ ਦੀ ਭਾਰੂ ਹੋ ਕੇ ਮਤਲਬ ਉਸ ਦਫ਼ਤਰ ਨੂੰ ਚਲਾਇਆ ਜਾਵੇ। ਜਦੋਂ ਤੋਂ ਮੁੱਖ ਮੰਤਰੀ ਸਾਹਿਬ ਆਏ ਨੇ ਛੁੱਟੀ ਤੋਂ ਵਾਪਸ, ਹਸਪਤਾਲ ਤੋਂ ਛੁੱਟੀ ਮਿਲੀ ਹੈ ਉਹਨਾਂ ਨੂੰ ਬਿਮਾਰੀ ਤੋਂ ਬਾਅਦ, ਉਦੋਂ ਉਹ ਪ੍ਰਭਾਵ ਸਿਰਜਣ ਦਾ ਕੋਸ਼ਿਸ਼ ਤਾਂ ਜ਼ਰੂਰ ਕਰ ਰਹੇ ਨੇ ਕਿ ਮੈਂ ਚੀਜ਼ਾਂ ਮੇਰੇ ਮੁਤਾਬਕ ਨੇ ਜਾਂ ਚੀਜ਼ਾਂ ਮੇਰੇ ਕਹਿਣ ਦੇ ਵਿੱਚ ਨੇ, ਪਰ ਅਸਲ ਦੇ ਵਿੱਚ ਹੈ ਨਹੀਂ ਗੀਆਂ। ਜੇਕਰ ਇਸ ਤਰੀਕਾਕਾਰ ਦੇ ਨਾਲ ਸਰਕਾਰ ਚਲਾਈ ਜਾਊਗੀ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਲੋਕਾਂ ਨੇ ਵੋਟਾਂ ਇਕੱਲਾ ਕੇਜਰੀਵਾਲ, ਮਨੀਸ਼ ਸਿਸੋਦੀਆ ਜਾਂ ਵੈਭਵ ਕੁਮਾਰ ਨੂੰ ਨਹੀਂ ਪਾਈਆਂ, ਲੋਕਾਂ ਨੇ ਵੋਟਾਂ ਭਗਵੰਤ ਮਾਨ ਨੂੰ ਪਾਈਆਂ। ਹਾਂ, ਲੋਕਾਂ ਨੇ ਵੋਟਾਂ ਬਾਦਲਾਂ ਦੇ ਕੈਪਟਨ ਦੇ ਵਿਰੋਧ ਦੇ ਵਿੱਚ ਵੀ ਪਾਈਆਂ ਨੇ, ਇਹ ਵੀ ਕੋਈ ਦੋ ਰਾਏ ਨਹੀਂ ਹੈ, ਤੇ ਲੋਕਾਂ ਨੇ ਵੋਟਾਂ ਇਹ ਵੀ ਪਾਈਆਂ ਨੇ ਕਿ ਸ਼ਾਇਦ ਇਹ ਕੁਝ ਵੱਖਰਾ ਕਰਨਗੇ। ਇਸ ਉਮੀਦ ਦੇ ਨਾਲ, ਇਸ ਤਾਂਘ ਦੇ ਨਾਲ ਵੀ ਵੋਟਾਂ ਪਾਈਆਂ ਨੇ। ਇਸ ਕਰਕੇ ਉਹਦੇ ਵਿੱਚ ਬਹੁਤ ਵੱਡਾ ਰੋਲ ਭਗਵੰਤ ਮਾਨ ਦਾ ਰਿਹਾ, ਕਿਉਂਕਿ ਉਹ ਜਦੋਂ ਜਾਂਦੇ ਸੀ ਪਿੰਡਾਂ ਦੇ ਵਿੱਚ, ਉਹਨਾਂ ਦਾ ਦੂਜੇ ਪੋਲੀਟੀਕਲ ਲੋਕਾਂ ਦੇ ਉੱਤੇ ਟਕੋਰ ਕਰਨਾ, ਉਹਨਾਂ ਦੇ ਬਾਰੇ ਗੱਲਾਂ ਬਾਤਾਂ ਕਰਨੀਆਂ, ਉਹਨਾਂ ਦੇ ਬਾਰੇ ਲੋਕਾਂ ਨੂੰ ਦੱਸਣਾ, ਤਾਂ ਉਹ ਕਰਾਊਡ ਪੁੱਲਰ ਜੇ ਕੋਈ ਅੱਜ ਵੀ ਹੈਗਾ ਤਾਂ ਉਹ ਭਗਵੰਤ ਮਾਨ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਨੇ। ਜਿਹੜੀ ਇੱਕ ਹੋਰ ਗੱਲ ਗੌਰ ਕਰਨ ਵਾਲੀ ਹੈ ਕਿ ਜੇਕਰ ਇੱਕ ਚੁਣੀ ਹੋਈ ਸਰਕਾਰ, ਪਹਿਲਾਂ ਦੋਸ਼ ਕੀ ਲੱਗਦੇ ਹੁੰਦੇ ਸੀ ਆਪਾਂ ਜਦੋਂ ਖਬਰਾਂ ਸਾਂਝੀਆਂ ਕਰਦੇ ਸੀ ਕਿ ਕਾਂਗਰਸ ਹਾਈ ਕਮਾਂਡ ਹੈ, ਪਰ ਕਾਂਗਰਸ ਹਾਈ ਕਮਾਂਡ ਦਾ ਜਿਹੜਾ ਦਖਲ ਸੀਗਾ ਉਹ ਬਹੁਤ ਹੱਦ ਤੱਕ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿੱਚ ਸੀਗਾ, ਸਰਕਾਰਾਂ ਦੇ ਵਿੱਚ ਘੱਟ ਸੀਗਾ। ਇਸੇ ਤਰ੍ਹਾਂ ਜਿਹੜਾ ਅਕਾਲੀ ਦਲ ਦੀ ਸਰਕਾਰ ਸੀਗੀ, ਅਕਾਲੀ ਦਲ ਦੀ ਸਰਕਾਰ ਦੇ ਵਿੱਚ ਆਪਾਂ ਦੇਖਿਆ ਕਿ ਅੱਜ ਜਿਹੜੇ ਦੋਸ਼ ਲੱਗ ਰਹੇ ਨੇ ਕਿ ਇਹਨਾਂ ਨੇ ਧੱਕਾ ਕੀਤਾ, ਇਹਨਾਂ ਨੇ, ਉਹ ਉੱਥੇ ਆਮ ਪ੍ਰੈਕਟਿਸ ਸੀਗੀ। ਉੱਥੇ ਮਤਲਬ ਸੁਖਬੀਰ ਸਿੰਘ ਬਾਦਲ ਹੀ ਹੋਲੀ ਸੋਲੀ ਹੁੰਦੇ ਸੀਗੇ ਤੇ ਉਹਨਾਂ ਦਾ ਕਿਹਾ ਹੀ ਆਖਰੀ ਹੁੰਦਾ ਸੀ, ਕੋਈ ਅਪੀਲ ਤੇ ਕੋਈ ਦਲੀਲ ਨਹੀਂ ਸੀ ਹੁੰਦੀ। ਪਰ ਜੇਕਰ ਇੱਥੇ ਇੱਕ ਮੁੱਖ ਮੰਤਰੀ ਦਾ ਦਫ਼ਤਰ ਹੀ ਜੇਕਰ ਕੈਪਚਰ ਕਰ ਲਿਆ ਜਾਊਗਾ ਤੇ ਉਹ ਕਿਵੇਂ ਉਹ ਡਿਲੀਵਰ ਕਰ ਸਕਣਗੇ? ਤੇ ਇਹ ਉਹਨਾਂ ਲੋਕਾਂ ਦੀ ਭਾਵਨਾ ਦੇ ਵੀ ਉਲਟ ਹੈ ਤੇ ਇਹ ਸੰਵਿਧਾਨ ਦੀ ਭਾਵਨਾ ਦੇ ਵੀ ਉਲਟ ਹੈ ਕਿ ਇੱਕ ਮੁੱਖ ਮੰਤਰੀ ਆਪਣੇ ਆਫਿਸ ਦੇ ਵਿੱਚ ਹੀ ਆਪਣੀ ਮਰਜ਼ੀ ਨਾਲ ਸਟਾਫ ਨਹੀਂ ਲਾ ਸਕਦਾ। ਸੋ ਇਸ ਗੱਲ ਦੀ ਖਾਸੀ ਚਰਚਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੈਭਵ ਕੁਮਾਰ ਕਿਸ ਤਰੀਕਾਕਾਰ ਦੇ ਨਾਲ ਇੱਥੇ ਦੇਖ ਰਹੇ ਨੇ। ਸ਼ੁਰੂ ਦੇ ਵਿੱਚ ਵੀ ਇਹ ਰੌਲਾ ਕਾਫੀ ਪਿਆ ਸੀਗਾ ਕਿ ਦਿੱਲੀ ਦਾ ਦਖਲ ਬਹੁਤ ਜ਼ਿਆਦਾ ਹੈ, ਕੁਝ ਪਾਵਰ ਸ਼ੇਅਰਿੰਗ ਦੀਆਂ ਸਮਝੌਤੇ ਦੀਆਂ ਫਾਈਲਾਂ ਦੇ ਹਿਸਾਬ ਦੇ ਨਾਲ ਜਾਂ ਕੁਝ ਹੋਰ, ਪਰ ਬਾਅਦ ਦੇ ਵਿੱਚ ਹੌਲੀ-ਹੌਲੀ ਘਟਿਆ ਤੇ ਹੌਲੀ-ਹੌਲੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਹ ਆਪਣੇ ਤਰੀਕੇ ਨਾਲ ਕੰਮ ਕਰਨ ਲੱਗੀ। ਪਰ ਇੱਕ ਵਾਰ ਫਿਰ ਤੋਂ ਜਦੋਂ ਤੋਂ ਮੁੱਖ ਮੰਤਰੀ ਸਾਹਿਬ ਬਿਮਾਰ ਪਏ ਨੇ ਤੇ ਕੇਜਰੀਵਾਲ ਜੇਲ੍ਹੋਂ ਬਾਹਰ ਆਏ ਨੇ, ਇੱਕ ਵਾਰ ਫਿਰ ਤੋਂ ਇਹ ਚਰਚਾ ਚੱਲੀ ਹੈ ਕਿ ਹੁਣ ਜਿਹੜੀ ਦਿੱਲੀ ਹੈ, ਜਿਹੜੇ ਆਮ ਆਦਮੀ ਪਾਰਟੀ ਜਿਹੜੀ ਕੇਂਦਰੀ ਹਾਈ ਕਮਾਂਡ ਹੈ, ਉਹਦਾ ਦਖਲ ਸੀਐਮਓ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ। ਆਪਣੇ ਤਰੀਕੇ ਨਾਲ ਉਹ ਅਪਾਇੰਟਮੈਂਟਸ ਲਾ ਰਹੇ ਨੇ, ਆਪਣੇ ਤਰੀਕਾਕਾਰ ਦੇ ਨਾਲ ਉਹ ਚੀਜ਼ਾਂ ਨੂੰ ਚਲਾ ਰਹੇ ਨੇ। ਕੀ ਪੰਜਾਬ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਸਰਕਾਰ ਚਲਾਉਣ ਦਾ ਵੱਲ ਨਹੀਂ ਗਾ? ਕੀ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਉਹਨਾਂ ਨੂੰ ਚੱਜ ਨਹੀਂ ਸਿਖਾ ਸਕੀ? ਕਿ ਉਹਨਾਂ ਨੂੰ ਪੰਜਾਬ ਦੇ ਚੁਣੇ ਹੋਏ ਲੋਕਾਂ ਦੇ ਉੱਤੇ, ਜਿਨ੍ਹਾਂ ਨੂੰ ਉਹ ਕਹਿੰਦੇ ਸੀਗੇ ਕਿ ਫਲਾਂ ਚੱਕੀ ਵਾਲੇ ਨੂੰ, ਫਲਾਂ ਬੰਦੇ ਨੂੰ ਅਸੀਂ ਟਿਕਟ ਦਿੱਤੀ ਹੈ, ਫਲਾਂ ਅਸੀਂ
ਜਿਹੜਾ ਉਹ ਆਮ ਮਾਤੜ ਬੰਦਾ ਫਲਾਂ ਰਿਕਸ਼ੇ ਵਾਲੇ ਤੋਂ ਉਦਘਾਟਨ ਕਰਾਵਾਂਗੇ, ਕਿ ਉਹਨਾਂ ਨੂੰ ਉਹਨਾਂ ਲੋਕਾਂ ਤੇ ਭਰੋਸਾ ਨਹੀਂ ਹੈ ਕਿ ਲੋਕ ਸਰਕਾਰ ਚਲਾ ਲੈਣਗੇ। ਤੇ ਜੇਕਰ ਭਰੋਸਾ ਨਹੀਂ ਹੈ ਤਾਂ ਫਿਰ ਜਿਨ੍ਹਾਂ ਤੇ ਤੁਹਾਨੂੰ ਭਰੋਸਾ ਨਹੀਂ ਹੈ ਉਹਨਾਂ ਤੇ ਸਵਾਲ ਤਾਂ ਬਾਅਦ ਚ ਉੱਠੂਗਾ, ਤੁਹਾਡੇ ਤੇ ਪਹਿਲਾਂ ਉੱਠੂਗਾ ਕਿ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਕਿਉਂ ਦਿੱਤੀਆਂ, ਉਹ ਮੂਹਰੇ ਕਿਉਂ ਕੀਤੇ ਜਿਨ੍ਹਾਂ ਤੇ ਤੁਹਾਨੂੰ ਭਰੋਸਾ ਹੀ ਹੈ ਨਹੀਂ ਸੀਗਾ। ਔਰ ਜੇਕਰ ਤੁਸੀਂ ਦਿੱਲੀ ਦੇ ਤਰੀਕਾਕਾਰ ਦੇ ਨਾਲ ਗੱਲ ਚਲਾਓਗੇ ਤਾਂ ਫਿਰ ਉਹ ਨਹੀਂ ਚੱਲੂਗੀ। ਇੱਕ ਚਰਚਾ ਇਹ ਵੀ ਸੁਣੀ ਗਈ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਗਿਆ ਕਿ ਤੁਸੀਂ MP ਚੋਣਾਂ ਦੇ ਵਿੱਚ ਕਮਾਂਡ ਫੜੀ ਸੀ ਤੇ MP ਚੋਣਾਂ ਦੇ ਵਿੱਚ ਸਾਡੇ ਹੱਥ ਪੱਲੇ ਕੁਛ ਨਹੀਂ ਪਿਆ। ਫਿਰ ਤਾਂ ਇਹ ਸਵਾਲ ਕੇਜਰੀਵਾਲ ਨੂੰ ਵੀ ਬਣਦਾ ਕਿ ਤੁਸੀਂ ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂ ਜਿੱਤ ਜਾਂਦੇ ਹੋ, ਪਰ MP ਚੋਣਾਂ ਬਾਰੇ ਤੁਹਾਨੂੰ ਕੀ ਹੁੰਦਾ? ਉੱਥੇ ਤੁਸੀਂ 7 ਦੀਆਂ 7 ਹਾਰ ਜਾਂਦੇ ਹੋ, ਔਰ 2 ਵਾਰੀ ਨਹੀਂ 3 ਵਾਰੀ ਹੋ ਚੁੱਕਿਆ, ਔਰ ਇੱਕ ਵਾਰੀ ਤਾਂ ਤੁਸੀਂ ਕਾਂਗਰਸ ਦੇ ਨਾਲ ਗੱਠਜੋੜ ਕਰਕੇ ਵੀ ਲੜ ਚੁੱਕੇ ਹੋ। ਬਾਵਜੂਦ ਇਸ ਦੇ ਤੁਹਾਡੇ ਹੱਥ ਪੱਲੇ ਕੁਛ ਨਹੀਂ ਪਿਆ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਭਗਵੰਤ ਮਾਨ ਨੂੰ ਡਿਫੈਂਡ ਕਰ ਰਹੇ ਹਾਂ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੇਜਰੀਵਾਲ ਨੂੰ ਨਿੰਦ ਰਹੇ ਹਾਂ ਜਾਂ ਅਸੀਂ ਕਹਿ ਰਹੇ ਹਾਂ ਕਿ ਇਹ ਗਲਤ ਕਰ ਰਿਹਾ ਹੈ। ਇਹਦਾ ਮਤਲਬ ਸਿੱਧਾ ਇਹ ਹੈ ਕਿ ਜਿਹੜੀ ਕੋਈ ਸਰਕਾਰ, ਕਿਸੇ ਵੀ ਖਿੱਤੇ ਦੀ ਕੋਈ ਸਰਕਾਰ ਚੁਣੀ ਗਈ ਹੈ, ਉਹ ਪਾਰਟੀ ਦੀ ਸਰਕਾਰ ਆ, ਉਹਦੇ MLA ਚੁਣੇ ਗਏ ਨੇ, ਉਹਦੇ ਵਿਧਾਇਕ ਚੁਣੇ ਗਏ ਨੇ, ਉਹਨਾਂ ਵਿਧਾਇਕਾਂ ਨੇ ਆਪਣਾ ਕੋਈ ਵੀ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਜਿਹਨੂੰ ਅਸੀਂ ਮੁੱਖ ਮੰਤਰੀ ਕਹਿੰਦੇ ਆ, ਤਾਂ ਮੁੱਖ ਮੰਤਰੀ ਦੀ ਜਿਹੜੀ ਹਸਤੀ ਹੈ, ਮੁੱਖ ਮੰਤਰੀ ਦੇ ਜਿਹੜੇ ਫੈਸਲੇ ਨੇ, ਉਹ ਕਿਸੇ ਬੰਦੇ ਦੇ ਮੁਹਤਾਜ ਨਹੀਂ ਗੇ ਕਿ ਉਹ ਦਿੱਲੀ ਬੈਠਾ ਕੋਈ ਬੰਦਾ ਉਹਨੂੰ ਆਪਣੀ ਮਰਜ਼ੀ ਨਾਲ ਚਲਾਊਗਾ। ਜਿਹੜਾ ਬੰਦਾ ਮੁੱਖ ਮੰਤਰੀ ਹੈ ਉਹਨੂੰ 100 ਨਹੀਂ ਤਾਂ 80% 70% ਤਾਂ ਪਤਾ ਹੀ ਹੋਊਗਾ ਨਾ, ਜਿਹਨੂੰ ਵਿਧਾਇਕਾਂ ਨੇ ਨੇਤਾ ਚੁਣਿਆ ਜਾਂ ਜਿਹਨੂੰ ਪਾਰਟੀ ਨੇ ਅੱਗੇ ਕੀਤਾ, ਤਾਂ ਉਹਨੂੰ ਕੰਮ ਕਰਨ ਦਾ ਮੌਕਾ, ਉਹਨੂੰ ਡਿਲੀਵਰ ਕਰਨ ਦਾ ਮੌਕਾ ਕਿਉਂ ਨਹੀਂ ਗਾ? ਹਰ ਵਾਰ ਸੁਣਦੇ ਹਾਂ 2 ਮਹੀਨਿਆਂ ਬਾਅਦ, 3 ਮਹੀਨਿਆਂ ਬਾਅਦ ਫਲਾਂ ਮਹਿਕਮੇ 'ਚ ਇੰਨੀਆਂ ਬਦਲੀਆਂ, ਫਲਾਂ ਮਹਿਕਮੇ 'ਚ ਇੰਨੀਆਂ ਬਦਲੀਆਂ। ਜੇਕਰ ਬਦਲੀਆਂ ਹੀ ਕਰੀ ਜਾਓਗੇ ਤਾਂ ਜਿਹੜੇ ਨਵੇਂ ਆਏ ਲੋਕ ਨੇ ਉਹਨਾਂ ਨੂੰ ਤੁਸੀਂ ਟਿਕਣ ਨਹੀਂ ਦਿਓਗੇ ਤਾਂ ਉਹ ਮਹਿਕਮਾ ਚੱਲੂਗਾ ਕਿਵੇਂ? ਜਿਹੜੇ ਵਾਅਦੇ ਤੁਸੀਂ ਕਰਕੇ ਆਏ ਸੀ ਬੇਅਦਬੀ ਮਾਮਲਿਆਂ ਦੇ ਵਿੱਚ, ਅੱਜ ਲੋਕ ਸਵਾਲ ਤੁਹਾਨੂੰ ਕਰਨ, ਤੁਹਾਡੇ ਆਪਣੇ MLA ਸਵਾਲ ਕਰ ਰਹੇ ਨੇ, ਕੰਵਰ ਵਿਜੇ ਪ੍ਰਤਾਪ ਸਿੰਘ ਵਰਗੇ, ਤੁਹਾਡੇ ਹੋਰ MLA ਉਹ ਵਿਧਾਨ ਸਭਾ ਦੇ ਵਿੱਚ ਖੜ ਕੇ ਕਹਿ ਰਹੇ ਨੇ ਕਿ ਬਈ ਸਾਡੀ ਸਰਕਾਰ ਜਿਹੜੀ ਆ ਉਹ ਸਾਨੂੰ ਪੈਸਾ ਨਹੀਂ ਦੇ ਰਹੀ, ਸਾਨੂੰ ਲੋਕ ਸਵਾਲ ਕਰਦੇ ਨੇ। ਤੁਹਾਡੇ ਤੇ ਅੱਜ ਤੁਹਾਡੀ ਪੁਲਿਸ ਤੇ ਸਵਾਲ ਖੜੇ ਹੋ ਰਹੇ ਨੇ, ਪੁਲਿਸ ਤੇ ਇੱਥੋਂ ਤੱਕ ਕਿ ਪਰਚੇ ਕੱਟਣ ਦੀਆਂ ਗੱਲਾਂ ਨੇ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਤੁਹਾਡੇ ਕੋਲੇ ਜਵਾਬ ਕੋਈ ਨਹੀਂ। ਮਾਈਨਿੰਗ ਦੇ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਹਜ਼ਾਰਾਂ ਕਰੋੜਾਂ ਰੁਪਈਆ ਲਿਆ ਕੇ ਦੇ ਦਿਆਂਗੇ, ਉਹਦਾ ਹਾਲੇ ਤੱਕ ਥੋ ਪਤਾ ਕੋਈ ਨਹੀਂ ਕਿ ਕਦੋਂ ਆਉਣਗੇ ਹਜ਼ਾਰਾਂ ਕਰੋੜਾਂ ਰੁਪਏ। ਪੰਜਾਬ ਦੇ ਖਰਚੇ ਦੇ ਵਿੱਚੋਂ ਪੰਜਾਬ ਦਾ CM ਜਾਂਦਾ ਸੀ ਤੇ ਤਾਂ ਜਹਾਜ਼ ਉੱਡਦਾ ਸੀਗਾ, ਉਹਦੇ ਤੇ ਤੁਸੀਂ ਚੋਣ ਪ੍ਰਚਾਰ ਕਰਦੇ ਰਹੇ ਹੋ। ਇਸ਼ਤਿਹਾਰਬਾਜ਼ੀ ਦਾ ਪੈਸਾ, ਹੋਰ ਜਿਹੜੇ ਮਾਮਲੇ ਨੇ ਪੰਜਾਬ ਦੇ, ਪ੍ਰੋਕਿਉਰਮੈਂਟ ਦਾ ਮਾਮਲਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇ ਸਾਹਮਣੇ ਹੋਊਗਾ। ਇਹ ਗੱਲਾਂ ਦਾ ਜਵਾਬ ਦੇ ਕੌਣ ਹੈ? ਇਹਨਾਂ ਗੱਲਾਂ ਦਾ ਜਵਾਬ ਦੇ, ਇਹਨਾਂ ਗੱਲਾਂ ਦੀ ਅਕਾਊਂਟੇਬਿਲਟੀ CM ਸਾਹਿਬ ਦੀ ਹੈ। ਤੇ ਜੇਕਰ ਤੁਸੀਂ ਉਹਦਾ ਆਫਿਸ ਹੀ ਨਹੀਂ ਚੱਲਣ ਦਿਓਗੇ, ਉਸ ਆਫਿਸ ਦੇ ਵਿੱਚ ਆਪਣੀ ਮਰਜ਼ੀ ਦੇ ਬੰਦੇ, ਆਪਣੇ ਮਤਹਿਤ ਬੰਦੇ ਜਾਂ ਆਪਣੇ ਢੰਗ ਤਰੀਕਾਕਾਰ ਦੇ ਬੰਦੇ ਤੁਸੀਂ ਲਾਓਗੇ ਤਾਂ ਉਹ ਆਊਟਪੁੱਟ ਕਿੱਥੋਂ ਕੱਢ ਕੇ ਦੇਣਗੇ? ਸੋ ਇਹ ਜਿਹੜਾ ਬੇਲੋੜਾ ਦਖਲ ਦਿੱਲੀ ਦਾ ਵੱਧ ਰਿਹਾ ਪੰਜਾਬ CMO ਦੇ ਵਿੱਚ ਜਾਂ ਪੰਜਾਬ ਦੀਆਂ ਦਫ਼ਤਰਾਂ ਦੇ ਵਿੱਚ, ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ, ਬੇਸ਼ੱਕ ਇਹ ਖਬਰ ਹਾਲੇ ਤੱਕ ਪ੍ਰਿੰਟ ਦਾ ਜਾਂ ਹੋਰ ਮੀਡੀਆ ਅਦਾਰਿਆਂ ਦਾ ਹਿੱਸਾ ਨਹੀਂ ਬਣੀ, ਪਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਇਹ ਚਰਚਾਵਾਂ, ਇਹ ਖਬਰਾਂ ਜ਼ਰੂਰ ਸੁਣਨ ਨੂੰ ਮਿਲਣਗੀਆਂ। ਅਸੀਂ ਕਹਿੰਦੇ ਕਿ ਜਿਹਨੂੰ ਵੀ ਪੰਜਾਬ ਦੀ ਜਨਤਾ ਨੇ ਇੱਕ ਵਾਰੀ ਮੌਕਾ ਦਿੱਤਾ, ਚਾਹੇ ਉਹ ਕੋਈ ਵੀ ਬੰਦਾ, ਉਹਨੂੰ ਡਿਲੀਵਰ ਕਰਨ ਦਾ ਮੌਕਾ ਮਿਲਣਾ ਚਾਹੀਦਾ, ਉਹਨੂੰ ਕੰਮਕਾਰ ਕਰਨ ਦਾ ਮੌਕਾ ਮਿਲਣਾ ਚਾਹੀਦਾ। ਹਾਂ, ਜੇ ਉਹ ਕੈਪੇਬਲ ਨਹੀਂ, ਜੇ ਉਹ ਸਮਰੱਥਾਵਾਨ ਨਹੀਂ, ਤਾਂ ਲੋਕ ਅਗਲੀ ਵਾਰ ਡਿਸਾਈਡ ਕਰਨਗੇ। ਕੋਈ ਵਿਅਕਤੀ ਵਿਸ਼ੇਸ਼ ਉੱਤੋਂ ਬੈਠ ਕੇ ਨਹੀਂ ਡਿਸਾਈਡ ਕਰੂਗਾ ਸਿਰਫ ਇਸ ਕਰਕੇ ਕਿ ਉਹ ਉਸ ਪਾਰਟੀ ਦਾ ਕਰਤਾ ਧਰਤਾ ਜਾਂ ਪਾਰਟੀ ਉਹਦੇ ਮਤਹਿਤ ਹੈ। ਆਪਦੇ ਕੋਲ ਤਾਂ ਉਹਦੇ ਕੋਲ ਪੂਰੀ ਸਟੇਟ ਵੀ ਹੈ ਨਹੀਂ ਗੀ। ਸਾਡੀ ਤਾਂ ਪੰਜਾਬ ਪੂਰੀ ਹਸਤੀ ਹੈ, ਸਾਡੇ ਕੋਲ ਆਪਣਾ ਗ੍ਰਹਿ ਹੈ, ਸਾਡੇ ਕੋਲ ਆਪਣੀ ਵਿਜੀਲੈਂਸ ਹੈ, ਸਾਡੇ ਕੋਲ ਆਪਣਾ ਸਾਰਾ ਕੁਛ ਹੈ, ਪੁਲਿਸ ਤੋਂ ਲੈ ਕੇ ਸਾਰੀਆਂ ਏਜੰਸੀਜ਼ ਸਾਡੇ ਕੋਲ ਆਪਣੀਆਂ ਨੇ, ਸਾਡੇ ਆਪਣੇ ਡਿਪਾਰਟਮੈਂਟਸ ਨੇ, ਆਜ਼ਾਦਾਨਾ ਸਾਡੀ ਹਸਤੀ ਹੈ। ਸਾਨੂੰ ਲੋੜ ਨਹੀਂ ਹੈ ਕਿਸੇ ਦੇ ਵੱਲ ਹੱਥ ਵੱਲ ਝਾਕਣ ਦੀ, ਪਰ ਇਹਦੀਆਂ ਚਰਚਾਵਾਂ ਖਾਸੀਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਉੱਠ ਕਿਸ ਕਰਵਟ ਬੈਠਦਾ, ਇਹ ਗੱਲ ਦੇਖਣ ਵਾਲੀ ਹੋਊਗੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਵਾਰੀ ਅਪਡੇਟ ਟਰੱਕਿੰਗ ਸੈਗਮੈਂਟ ਦੀ। ਟਰੱਕਿੰਗ ਸੈਗਮੈਂਟ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ, ਟਰੱਕਿੰਗ ਇੰਡਸਟਰੀ ਦੇ ਵਿੱਚ ਵਾਪਰ ਕੀ ਰਿਹਾ, ਆਰਥਿਕਤਾ ਕਿੱਧਰ ਨੂੰ ਜਾ ਰਹੀ ਹੈ, ਕੀ ਕੁਛ ਨਵਾਂ ਹੋ ਰਿਹਾ, ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। 5 ਅਕਤੂਬਰ ਦਾ ਦਿਨ ਆਪਣੇ ਕੈਲੰਡਰਾਂ ਤੇ ਮਾਰਕ ਕਰਕੇ ਰੱਖ ਲਓ। 5 ਅਕਤੂਬਰ ਨੂੰ ਪ੍ਰੋਗਰਾਮ ਸੰਧਲੀ ਪੈੜਾ, ਜਿਹੜਾ ਕਿ ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ USA ਦਾ ਸਾਂਝਾ ਉਦਮ ਹੈ, ਉਹਦੇ ਵਿੱਚ ਤੁਹਾਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀਆਂ ਖੇਡਾਂ, ਤੁਹਾਡੇ ਮਨੋਰੰਜਨ ਦਾ ਪੂਰਾ ਖਿਆਲ, ਐਂਟਰੀ ਬਿਲਕੁਲ ਫ੍ਰੀ ਆ। ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਸ ਮੇਲੇ ਦਾ, ਸੰਧਲੀ ਪੈੜਾ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣੋ। ਆਪਣੀ ਬਿਜ਼ੀ ਲਾਈਫ ਦੇ ਵਿੱਚੋਂ ਕੁਝ ਪਲ ਅਜਿਹੇ ਕੱਢੋ ਜਿਹੜੇ ਪਲ ਤੁਹਾਡਾ
ਤੁਹਾਡਾ ਖੁਦ ਦਾ ਮਨੋਰੰਜਨ ਕਰਦੇ ਹੋਣ। ਤੁਹਾਡੀਆਂ ਉਹ ਉਮੰਗਾਂ, ਚਾਵਾਂ, ਬੁੱਚੀਆਂ ਪਾਉਣ ਵਾਲੀਆਂ ਜਿਹੜੀਆਂ ਖੇਡਾਂ ਜਾਂ ਹੋਰ ਮਿਊਜ਼ੀਕਲ ਚੇਅਰ, ਬਹੁਤ ਸਾਰਾ ਕੁਛ ਹੈ ਇਸ ਮੇਲੇ ਦਾ ਜਿਹੜਾ ਹਿੱਸਾ ਹੋਊਗਾ। ਇਹਦੇ 'ਚ ਜ਼ਰੂਰ ਪਹੁੰਚੋ। 2125 ਨਾਰਥ ਬਾਰਟਨ ਐਵੀਨਿਊ। ਸਮਾਂ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਣਾ ਹੈ ਪ੍ਰੋਗਰਾਮ, ਤੇ 5 ਅਕਤੂਬਰ ਦਾ ਦਿਨ ਹੈ, ਦਿਨ ਸ਼ਨੀਵਾਰ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।